सकते हो। इंश्योरेंस बारे पता करने लिए कॉल कर सकते हो 408-272-2500। टेरकियाना इमीग्रेशन ला फर्म US इमीग्रेशन का होवे किसी भी तरीके का काम कॉल अटर्नी जे टेरकियाना 415-909-0503। मनजीत सिंह कुलार, अवतार सिंह मंजिल, क्लोविस, सतनाम सिंह, अमरजीत सिंह दसान, सनी पुरेवाल, यूबा सिटी, लखवीर सिंह समरा टैक्सिस, परमजीत सिंह देओल फ्रेजनो, अमरजीत सिंह स्टॉकटन, जरनैल सिंह जौहल, हरनेक सिंह पावला, रेंटन वाशिंगटन, धर्म सिंह फाउलर, सरबजीत सिंह रिंडन गैस एंड फूड एल्को नवाडा, हरजीत सिंह लैथरॉप एंटीलोप ट्रक स्टॉप बर्न्स एंड वायोमिंग, गुरमेल सिंह बलबीर वासी एलग्रोव, ਕਰਨੈਲ ਰੰਧਾਵਾ ਟਰਲੌਕ ਰॉड ਅਤੇ ਰੌਬ ਈਸ਼ੂ ਟਰੱਕ ਟ੍ਰੇਲਰ ਪਾਰਟਸ ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਤਰੀਕੇ ਦੇ ਟਰੱਕ ਟ੍ਰੇਲਰ ਦੇ ਪਾਰਟਸ ਖਰੀਦ ਸਕਦੇ ਹੋ। ਹਾਈ ਕੁਆਲਿਟੀ OEM ਤੇ ਆਫਟਰ ਮਾਰਕੀਟ ਪਾਰਟਸ ਜਿਨ੍ਹਾਂ ਦੇ ਕੋਲੋਂ ਵਾਜਿਬ ਕੀਮਤਾਂ ਤੇ ਉਪਲਬਧ। ਟਰਲਕ ਲਈ ਕਾਲ 2096687183 ਤੇ ਸਟਾਕਟਨ ਲਈ ਕਾਲ 2094102222। ਇਹਨਾਂ ਸਾਰਿਆਂ ਦਾ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ संपर्क कर सकते हो नंबर 408-722-7698 ਦੇ ਉੱਤੇ। ਜੀ ਆਪਾਂ ਕੁਝ ਟਰੱਕਿੰਗ ਨਾਲ ਰਿਲੇਟਡ ਖਬਰਾਂ ਸਾਂਝੀਆਂ ਕਰਾਂਗੇ, ਉਸ ਤੋਂ ਬਾਅਦ ਫਿਰ ਆਪਾਂ ਤੁਹਾਡੇ ਨਾਲ ਜੋ ਕੱਲ ਕੈਪੀਟਲ ਹਿੱਲ ਦੇ ਉੱਤੇ ਜੋ ਹੋਇਆ ਸੀ ਉਸ ਦੇ ਬਾਰੇ ਵੀ ਆਪਾਂ ਗੱਲਬਾਤ ਕਰ ਸਕਦੇ ਹੈਗੇ ਆ। ਸੋ ਪਹਿਲੀ ਖਬਰ ਵੱਲ ਆਈਏ ਤੇ ਯੈਲੋ ਟਰੱਕਿੰਗ ਕੰਪਨੀ ਆ ਉਸ ਦੇ ਬੈਂਕਰਪਟ ਹੋਣ ਤੋਂ ਬਾਅਦ ਹੁਣ ਬਲੇਮ ਗੇਮ ਆ ਜੋ ਬਹੁਤ ਚੱਲ ਰਹੀ ਆ। ਬਹੁਤ ਸਾਰੀਆਂ ਕੰਪਨੀਆਂ ਜਾਂ ਲੋਕ ਇਹ ਸੋਚ ਰਹੇ ਆ ਵੀ ਇੱਕ ਪਾਸੇ ਤਾਂ ਇਹ ਆ ਵੀ ਦੇਖੋ 2022 ਤੱਕ ਜਦੋਂ ਕਰੋਨਾ ਵਾਇਰਸ ਸੀਗਾ ਜਾਂ ਸ਼ੁਰੂ ਹੋਇਆ ਸੀ, ਮੈਜੋਰਟੀ ਚ ਜੋ ਟਰੱਕਿੰਗ ਕੰਪਨੀਆਂ ਸੀਆਂ ਉਹ ਪ੍ਰੋਫਿਟ ਵੱਲ ਜਾ ਰਹੀਆਂ ਸੀ, ਉਹ ਬੂਮ ਕਰ ਰਹੀਆਂ ਸੀਆਂ। ਤੇ ਪਰ ਜੈਲੋ ਦਾ $200 ਮਿਲੀਅਨ ਦਾ ਲਾਸ ਹੋਇਆ ਇਨ ਸਪਾਈਟ ਆਫ $700 ਮਿਲੀਅਨ ਉਹਨਾਂ ਨੂੰ ਫੈਡਰਲ ਗਵਰਨਮੈਂਟ ਵੱਲੋਂ ਦਿੱਤਾ ਗਿਆ। ਓਲਡ ਡੋਮੀਨੀਅਨ ਫਰੇਟ ਲਾਈਨ ਇਹਨੂੰ ਕਹਿੰਦੇ ਭਈ ਇਹਦਾ ਕਾਫੀ ਫਾਇਦਾ ਹੋਇਆ। ਇਹਨਾਂ ਨੇ $4 ਬਿਲੀਅਨ ਪ੍ਰੋਫਿਟ ਸੇਮ ਟਾਈਮ ਦੇ ਉੱਤੇ ਕੀਤਾ। ਹੋਰ ਬਹੁਤ ਸਾਰੀਆਂ ਕੰਪਨੀਆਂ ਦਾ ਜਿਹੜਾ ਪ੍ਰੋਫਿਟ ਆ ਹੋਇਆ ਹੈਗਾ। ਸੋ ਇਹ ਸਾਰੇ ਕਾਸੇ ਦੇ ਵਿੱਚ ਹੁਣ ਜੋ ਜੈਲੋ ਦੇ CEO ਆ ਉਹ ਟੀਮਸਟਰ ਯੂਨੀਅਨ ਨੂੰ ਬਲੇਮ ਕਰ ਰਹੇ, ਕਹਿੰਦੇ ਵੀ ਜਿਹੜੀਆਂ ਯੂਨੀਅਨਸ ਆ ਇਹਨਾਂ ਨੇ ਸਾਡਾ ਜਿਹੜਾ ਕੰਮ ਖਰਾਬ ਕੀਤਾ ਹੈਗਾ ਆ। ਸੋ ਬਲੇਮ ਗੇਮ ਬਹੁਤ ਜ਼ਿਆਦਾ ਚੱਲ ਰਹੀ ਆ। ਦੂਸਰੇ ਪਾਸੇ ਜੈਲੋ ਕੰਪਨੀ ਨੇ ਵੱਖ-ਵੱਖ ਸ਼ਹਿਰਾਂ ਦੇ ਵਿੱਚ ਜੋ ਆਪਣੇ EMPLOYEE ਆ ਉਹਨਾਂ ਨੂੰ ਲੇ ਆਫ ਕੀਤਾ ਹੈ। ਬਿਲਕੁਲ ਜੀ, ਬਿਲਕੁਲ ਜੀ। ਇਹ ਜਿਹੜੀ ਬਲੇਮ ਗੇਮ ਹੈਗੀ, ਬਿਲਕੁਲ ਜਿਹੜੀ ਬਲੇਮ ਗੇਮ ਹੈਗੀ ਆ, ਇਹਦੇ ਵਿੱਚ ਜ਼ਿਆਦਾ ਬਿਗੇਸਟ ਜਿਹੜਾ ਇਸ਼ੂ ਹੈਗਾ ਉਹ ਮੈਨੇਜਮੈਂਟ ਔਰ ਡੈਫੀਨੇਟਲੀ ਟੀਮਸਟਰ ਜਿਹੜੇ ਹੈਗੇ ਆ ਇਨਵੋਲਵ ਹੈਗੇ ਆ। ਸੋ ਮੇਰੇ ਖਿਆਲ ਦੇ ਵਿੱਚ ਮੈਨੇਜਮੈਂਟ ਔਰ ਟੀਮਸਟਰ ਦੇ ਵਿੱਚ ਜਿਹੜੀ ਖਿੱਚੋਤਾਣ ਸੀਗੀ ਬੜੇ ਚਿਰ ਦੀ ਚੱਲੀ ਆ ਰਹੀ ਸੀ, ਅੱਜ ਦੀ ਨਹੀਂ ਹੈਗੀ, ਬੜੇ ਸਾਲਾਂ ਬੱਧੀ ਤੋਂ ਚੱਲੀ ਆ ਰਹੀ ਹੈ, ਦਹਾਕਿਆਂ ਤੋਂ ਚੱਲੀ ਆ ਰਹੀ ਹੈ। ਪਰ ਡੈਫੀਨੇਟਲੀ ਜਿੱਥੇ ਟੀਮਸਟਰਸ ਨੂੰ ਉਹ ਕਹਿ ਰਹੇ ਆ ਉੱਥੇ ਮੈਨੇਜਮੈਂਟ ਦਾ ਵੀ ਬਹੁਤ ਵੱਡਾ ਜਿਹੜਾ ਇਹਦੇ ਵਿੱਚ ਰੋਲ ਹੈਗਾ ਕਿ ਮੈਨੇਜਮੈਂਟ ਜਿਹੜੀ ਆ ਉਹ ਕਾਰਗਰ ਸਾਬਤ ਨਹੀਂ ਸੀ। ਮੈਨੇਜਮੈਂਟ ਨੇ ਬਹੁਤ ਜ਼ਿਆਦਾ ਗਲਤ ਸ਼ਾਇਦ ਸਟੈਪ ਚੱਕੇ ਹੈਗੇ ਆ ਜਿਹਦੇ ਵਿੱਚ ਟੀਮਸਟਰ ਕਿਤੇ ਨਾ ਕਿਤੇ ਇਨਵੋਲਵ ਹੋ ਜਾਂਦੇ ਆ ਕਿਉਂਕਿ ਦੋਨਾਂ ਨੇ ਇਕੱਠਿਆਂ ਕੰਮ ਕਰਨਾ ਹੁੰਦਾ। ਬਟ ਡੈਫੀਨੇਟਲੀ ਜਿਹੜੀ ਹੁਣ ਗੱਲਾਂ ਬਾਤਾਂ ਪਤਾ ਲੱਗ ਰਹੀਆਂ ਹੈਗੀਆਂ, ਜਿੱਦਾਂ ਦੇ ਉਹਨਾਂ ਦੇ ਜਿਹੜੇ ਰੈਵਨਿਊਜ਼ ਪਤਾ ਲੱਗ ਰਹੇ ਹੈਗੇ ਆ, ਇੰਨਾ ਪੈਸਾ ਲੈਣ ਦੇ ਬਾਵਜੂਦ ਵੀ ਜਿਹੜਾ ਆ ਉਹ ਉਹਨਾਂ ਦਾ ਜਿਹੜਾ ਪ੍ਰੋਫਿਟ ਮਾਰਜਨ ਸੀਗਾ ਉਹ ਬਿਲਕੁਲ ਨੈਗੇਟਿਵ ਸੀਗਾ, ਪ੍ਰੋਫਿਟ ਮਾਰਜਨ ਹੈ ਨਹੀਂ ਸੀਗਾ। ਸੋ ਆਈ ਥਿੰਕ ਬਲੇਮ ਗੇਮ ਤਾਂ ਜੋ ਮਰਜ਼ੀ ਕਰ ਲਓ, ਪਰ ਇਸ ਵੇਲੇ ਉਹ ਜਿਹੜੇ 30,000 ਵਰਕਰ ਆ ਜਿਹੜੀਆਂ ਉਹ ਕੰਪਨੀਆਂ ਜਿਹੜੀਆਂ ਕਿ ਯੈਲੋ ਦੇ ਨਾਲ ਕੰਮ ਕਰ ਰਹੀਆਂ ਸੀ, ਜਿਹੜੇ ਘਰ ਚੱਲਦੇ ਸੀ ਜਾਂ ਜੋ ਵੀ ਕੁਛ ਉਹਨਾਂ ਦੇ ਨਾਲ ਐਸੋਸੀਏਟਡ ਸੀਗਾ, ਅੱਜ ਦੀ ਤਰੀਕ ਦੇ ਵਿੱਚ ਉਹਨਾਂ ਨੂੰ ਘਾਟਾ ਪਿਆ ਹੈਗਾ। ਬਾਕੀ CEO ਮੈਨੇਜਮੈਂਟ ਐਵਰੀਵਨ ਜਿਹੜੇ ਹੈਗੇ ਆ ਉਹ ਤਾਂ ਆਪਣੇ ਆਪਣੀ ਜਿਹੜੀ ਆ ਉਹਨਾਂ ਨੇ ਅੱਗੇ ਵੱਧ ਜਾਣਾ ਜ਼ਿੰਦਗੀ 'ਚ। ਬਾਕੀ ਸਾਰੇ ਜਿਹੜੇ ਹੈਗੇ ਲੋਕੀ ਉਹਨਾਂ ਦਾ ਘਾਟਾ ਜਿਹੜਾ ਆ ਉਹ ਸ਼ਾਇਦ ਪੂਰਾ ਨਹੀਂ ਹੋ ਸਕਦਾ। ਸੋ ਆਮ ਜਿਹੜੇ ਟੈਕਸ ਪੇਅਰ ਆ ਨਾ ਉਹ ਵੀ ਇਸ ਗੱਲ ਤੇ ਕਾਫੀ ਔਖੇ ਆ ਵੀ $700 ਮਿਲੀਅਨ ਦਾ ਈਵਨ ਲੋਨ ਸੀ ਜੋ ਉਹਨਾਂ ਨੂੰ ਪੈਂਡੇਮਿਕ ਰਿਲੀਫ ਉਹ ਦਿੱਤਾ ਗਿਆ ਸੀ ਵੀ ਤਾਂ ਕਿ ਕੰਪਨੀ ਸਰਵਾਈਵ ਕਰੇ, ਪਰ ਫਿਰ ਵੀ ਕੰਪਨੀ ਫੇਲ ਹੋਈ ਹੈ। ਇਨ ਸਪਾਈਟ ਆਫ ਉਹਨਾਂ ਦੇ ਉੱਤੇ ਫਾਈਨ ਵੀ ਲਾਏ ਗਏ ਸੀ ਕਿਉਂਕਿ ਉਹਨਾਂ ਦੀਆਂ ਜਿਹੜੀਆਂ ਕੁਛ ਕੁ ਪਾਲਿਸੀ ਸੀਗੀਆਂ ਉਹਦੇ ਵਿੱਚ ਹੇਰਾ ਫੇਰੀਆਂ ਵੀ ਜਿਹੜੀਆਂ ਪਾਈਆਂ ਗਈਆਂ ਸੀਗੀਆਂ। ਸੋ ਸਰੋਤਿਆਂ ਨੂੰ ਦੱਸਦੀ ਇਹ ਜਿਹੜੀ ਗੱਲ ਹੈ ਨਾ, ਜਦੋਂ ਦੇਖੋ ਹੁਣ ਬਹੁਤ ਜਗ੍ਹਾ ਤੇ ਇਹ ਹੁੰਦੀ ਆ ਕਿ ਇੱਕ ਡੁੱਬਦੀ ਚੀਜ਼ ਨੂੰ ਟਰਾਈ ਕੀਤੀ ਜਾਣੀ ਬਾਰ-ਬਾਰ। ਬੜੇ ਚਿਰ ਦੀ 2002, 3, 4 ਦੀਆਂ ਗੱਲਾਂ ਹੈਗੀਆਂ। ਉਦੋਂ ਦੀ ਯੈਲੋ ਜਿਹੜੀ ਆ ਜਦੋਂ ਦੀ ਉਹ ਦੂਜੀਆਂ ਕੰਪਨੀਆਂ ਨੂੰ ਟੇਕ ਓਵਰ ਕਰਦੀ ਆ ਰਹੀ ਆ, ਉਹ ਐਕਸਪੈਂਸਿਵ ਟੇਕ ਓਵਰ ਕਰਦੀ ਆ ਰਹੀ ਹੈ, ਟਰਾਈ ਕਰਨ ਦੀ ਕੀ ਵੱਡੇ ਹੋਣ ਦੀ।
ਸੋ ਉਹ ਜਿਹੜੀਆਂ ਉਹਨਾਂ ਦੇ ਮੈਨੇਜਮੈਂਟ ਦੇ ਜਿਹੜੇ ਡਿਸੀਜਨ ਹੈਗੇ ਆ ਨਾ, ਉਹਨਾਂ ਦੀ ਇਹ ਸਿੱਟਾ ਹੈਗਾ। ਔਰ 2020 ਦੇ ਵਿੱਚ ਜਿਹੜਾ ਸੀਗਾ ਉਹ ਟੋਟਲੀ ਜਿਹੜਾ ਸੀਗੀ ਆਪਣੀ ਐਡਮਿਨਿਸਟ੍ਰੇਸ਼ਨ ਸੀ, ਉਹਨੂੰ ਇੱਕ ਸਿਰਫ ਡਰਾਵਾ ਦੇ ਕੇ ਕਿ ਉਹਨਾਂ ਨੇ ਜਿਹੜਾ 700 ਮਿਲੀਅਨ ਦਾ ਲੋਨ ਲਿਆ ਸੀਗਾ ਕਿ ਇਹਦੇ ਨਾਲ ਤੁਹਾਡੀ ਜਿਹੜੀ ਹੈ ਨੈਸ਼ਨਲ ਸਿਕਿਉਰਿਟੀ ਨੂੰ ਖਤਰਾ ਪੈਦਾ ਹੋ ਜਾਣਾ, ਕਿਉਂਕਿ ਅਸੀਂ ਡਿਲੀਵਰੀਜ਼ ਨਹੀਂ ਕਰ ਸਕਦੇ। ਔਰ ਇਹ ਵੀ ਹੁਣ ਸੁਣਨ 'ਚ ਆਇਆ ਕਿ ਉਹਨਾਂ ਦੇ ਉੱਤੇ ਕੇਸ ਵੀ ਚੱਲ ਰਿਹਾ ਹੈਗਾ ਕਿ ਜਿੱਥੇ ਦੇ ਵਰ ਚਾਰਜਿੰਗ ਐਕਸਟਰਾ ਟੂ ਮਿਲਟਰੀ, ਸੋ ਆਰਮੀ ਨੂੰ ਐਨੀਵੇ ਉਹ ਐਕਸਟਰਾ ਚਾਰਜ ਕਰਦੇ ਸੀਗੇ ਡਿਲੀਵਰੀਜ਼ ਦਾ। ਸੋ ਇਹ ਕਈ ਚੀਜ਼ਾਂ ਹੈਗੀਆਂ। ਹੁਣ ਅੱਗੇ ਬਲੇਮ ਗੇਮ ਤਾਂ ਠੀਕ ਹੈ, ਚਲੋ ਇਹ ਜਦੋਂ ਵੱਡੀਆਂ ਐਡੀਆਂ ਵੱਡੀਆਂ ਕੰਪਨੀਆਂ ਹੋ ਜਾਂਦੀਆਂ ਨਾ, ਉਦੋਂ ਫਿਰ ਉਹਨਾਂ ਦੇ ਵਿੱਚ ਮਿਸਮੈਨੇਜਮੈਂਟ ਜਿਹੜੀ ਹੈ ਨਾਰਮਲ ਹੋ ਜਾਂਦੀ ਹੈ। ਜੀ ਜੀ ਬਿਲਕੁਲ। ਸੋ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਉਹ ਨਾਲ ਦੇ ਨਾਲ ਪੈਰਲਲੀ ਜਿਹੜੀਆਂ ਉਹ ਚੱਲ ਰਹੀਆਂ। ਇੱਦਾਂ ਹੀ ਹੁੰਦਾ ਆ ਹਰਜੋਤ ਜੀ, ਰਮਨ ਜੀ, ਜਦੋਂ ਥੱਲੇ ਨੂੰ ਜਾਂਦੇ ਹੁੰਦੇ ਤੇ ਫਿਰ ਲੱਭਣਾ ਤਾਂ ਹੁੰਦਾ ਹੀ ਆ ਵੀ ਕਿਹਦੇ ਤੇ ਭਾਂਡਾ ਜਿਹੜਾ ਆ ਉਹ ਭੰਨਿਆ ਜਾਵੇ। ਤੇ ਜਦੋਂ ਚੜ੍ਹਾਈ ਕਰ ਰਹੇ ਹੁੰਦੇ ਉਦੋਂ ਕਹਿੰਦੇ ਵੀ ਨਹੀਂ, ਸ਼ਾਬਾਸ਼ੀ ਸਿਰਫ ਮੇਰੇ ਹਿੱਸੇ ਆਉਣੀ ਚਾਹੀਦੀ ਆ। ਇਹ ਅਕਸਰ ਹੀ ਆਪਾਂ ਇਹ ਦੇਖਦੇ ਹਾਂ। ਤੇ ਉੱਦਾਂ ਰਮਨ ਜੀ, ਰੇਟਸ ਦੇ ਵਿੱਚ ਕੋਈ ਆਪਾਂ ਨੂੰ ਹਿਲਜੁਲ ਨਜ਼ਰ ਆ ਰਹੀ ਆ ਜਾਂ ਉਹ ਪਿਛਲੇ ਵੀਕਸ ਦੇ ਵਾਂਗੂ ਉਦਾਂ ਹੀ ਚੱਲ ਰਹੇ ਆ ਜੀ? ਰੇਟਸ ਦੇ ਵਿੱਚ ਤਾਂ ਕੋਈ ਖਾਸ ਫਰਕ ਨਹੀਂ ਹੈਗਾ, ਨਾਰਮਲ ਹੈਗੇ ਆ ਜਿੱਦਾਂ ਦੇ ਕਿ ਆਮ ਨਾਰਮਲ ਇਸ ਸਮੇਂ ਤੇ ਹੁੰਦੇ ਹੈਗੇ ਆ। ਥੋੜੇ ਬਹੁਤ ਘੱਟ ਹੈਗੇ ਆ, ਪਰ ਡੈਫੀਨੇਟਲੀ ਜਿਹੜੀ ਪ੍ਰੋਬਲਮ ਹੈਗੀ ਆ ਉਹ ਹੈਗੀ ਆ ਕਿ ਡੀਜ਼ਲ ਦੀਆਂ ਵਧਦੀਆਂ ਪ੍ਰਾਈਸਿਸ ਤੇ ਕਾਸਟ ਆਫ ਆਪਰੇਸ਼ਨ ਜਿਹੜੀ ਆ ਉਹ ਆਊਟਰੇਜਸ ਹੋਈ ਜਾ ਰਹੀ ਆ। ਵਾਲਮਾਰਟ ਵੱਲੋਂ ਅਨਾਉਂਸ ਕੀਤਾ ਗਿਆ ਕਿ ਉਹਨਾਂ ਦਾ ਜਿਹੜਾ ਸੈਕੰਡ ਕੁਆਟਰ ਹੈਗਾ ਉਹ ਕਾਫੀ ਸਟਰੋਂਗ ਗਿਆ ਹੈਗਾ ਆ, ਕਾਫੀ ਵਧੀਆ ਗਿਆ ਹੈਗਾ ਉਹਦੇ ਵਿੱਚ। ਸੋ ਇਹ ਚੀਜ਼ਾਂ ਜਿਹੜੀਆਂ ਆ ਪੋਜ਼ਿਟਿਵਿਟੀ ਵੱਲ ਕਰਨੀਆਂ ਹੈਗੀਆਂ। ਉੱਥੇ ਟਾਰਗੇਟ ਦੀਆਂ ਸੇਲ ਜਿਹੜੀਆਂ ਉਹ ਨਰਮ ਰਹੀਆਂ ਹੈਗੀਆਂ। ਸੋ ਇਸ ਕਰਕੇ ਜਿਹੜਾ ਅਜੇ ਵੀ ਮਿਕਸ ਹੈਗਾ ਆ, ਪਰ ਇਸ ਵੇਲੇ ਡੈਫੀਨੇਟਲੀ ਜਿਹੜੀ ਬੈਕਹਾਲ ਹੈਗੀ ਆ ਕੈਲੀਫੋਰਨੀਆ ਨੂੰ, ਜਿਹੜੀ ਕਿ ਕੈਲੀਫੋਰਨੀਆ ਈਸਟ ਟੂ ਵੈਸਟ ਬੈਕਹਾਲ ਹੈਗੀ ਆ, ਉਹ ਬਹੁਤ ਜ਼ਿਆਦਾ ਕਮਜ਼ੋਰ ਹੈਗੀ ਆ। ਉਹਦੇ 'ਚ ਬਹੁਤ ਜ਼ਿਆਦਾ ਡਾਊਨ ਹੈਗਾ। ਮੈਂ ਕਈ ਕੰਪਨੀ ਦੇ ਨਾਲ ਕੱਲ ਬੈਠਿਆ ਦੇਖਿਆ ਤੇ ਜਿਹੜੇ ਲੋਡ ਹੈਗੇ ਆ ਬਹੁਤ ਚੀਪ ਲੋਡ, ਅਬਾਊਟ $10 ਨੂੰ ਬੈਕਹਾਲ ਜਿਹੜੀ ਚੱਲ ਰਹੀ ਆ ਉਹ ਬਹੁਤ ਜ਼ਿਆਦਾ ਹੀ ਖਰਾਬ ਹੈਗੀ ਆ। ਪਰ ਜਾਣ ਨੂੰ ਮਿਲਦੇ ਆ, ਜਦੋਂ ਬੰਦਾ ਕਹਿੰਦਾ $1 ਜਾਂ $1.5 ਨੂੰ ਵਾਪਸ ਆ ਜਾਂਦਾ, ਠੀਕ ਆ। ਪਰ ਜਦੋਂ ਇੱਧਰੋਂ ਜਾਣ ਨੂੰ ਵੀ $2.5 ਮਿਲ ਰਿਹਾ ਤੇ ਉਧਰੋਂ ਆਉਣ ਨੂੰ $1.25 ਵੀ ਨਹੀਂ ਮਿਲ ਰਿਹਾ, ਤੇ ਫਿਰ ਆਈ ਡੋਂਟ ਥਿੰਕ ਕਿ ਉਹ ਵਰਥ ਇਟ ਹੈਗਾ ਆ। ਆਪਰੇਸ਼ਨਲੀ ਜਿਹੜਾ ਆ ਇਸ ਵੇਲੇ ਬੜਾ ਔਖਾ ਹੋਇਆ ਪਿਆ ਕੰਪਨੀਆਂ ਲਈ। ਬੈਂਕਸ ਵੀ ਬਹੁਤ ਸਟ੍ਰਿਕਟ ਹੋਏ ਆ। ਜਿਹੜੀਆਂ ਲੇਟ ਪੇਮੈਂਟਸ ਹੈਗੀਆਂ, ਬਹੁਤ ਲੋਕਾਂ ਦੀਆਂ ਲੇਟ ਪੇਮੈਂਟਸ ਜਿਹੜੀਆਂ ਚੱਲ ਰਹੀਆਂ ਹੈਗੀਆਂ, ਉਹਨਾਂ ਦੇ ਉੱਤੇ ਵੀ ਬੈਂਕ ਜਿਹੜੇ ਇਸ ਵੇਲੇ ਕਾਫੀ ਜਿਹੜੇ ਸਟ੍ਰਿਕਟ ਹੋਏ ਪਏ ਆ ਕਿ ਬੈਂਕਸ ਵਗੈਰਾ ਜਿਹੜੇ ਆ ਉਹ ਰੀਚ ਆਊਟ ਕਰ ਰਹੇ ਆ ਕਸਟਮਰਸ ਨੂੰ। ਸੋ ਡੈਫੀਨੇਟਲੀ ਸਿਚੁਏਸ਼ਨ ਕੋਈ ਇੰਨੀ ਵਧੀਆ ਨਹੀਂ ਹੈਗੀ ਜੇ ਆਪਾਂ ਗੱਲ ਕਰੀਏ। ਜੀ ਬਿਲਕੁਲ। ਸੋ ਜਿਸ ਤਰ੍ਹਾਂ ਆਪਾਂ ਜੈਲੋ ਟਰੱਕਿੰਗ ਕੰਪਨੀ ਦੀ ਗੱਲ ਕਰਦੇ ਸੀ, 30,000 ਤੋਂ ਵੱਧ ਇਹਨਾਂ ਦੇ EMPLOYEE ਸੀ ਤੇ 12,000 ਟਰੱਕ ਸੀਗੇ। ਸੋ ਸਰੋਤਿਓ, ਤੁਹਾਡਾ ਵੀ ਕੋਈ ਕੁਐਸਚਨ ਹੈਗਾ ਟਰੱਕਿੰਗ ਇੰਡਸਟਰੀ ਦੇ ਵਿੱਚ ਕੀ ਕੁਝ ਵਾਪਰ ਰਿਹਾ, ਤੁਸੀਂ ਕਿੱਦਾਂ ਫੀਲ ਕਰ ਰਹੇ ਆ, ਤੁਹਾਨੂੰ ਕਿੱਦਾਂ ਅਫੈਕਟ ਕਰ ਰਿਹਾ? ਕੋਈ ਹੋਰ ਭੈਣ ਭਰਾ ਆ, ਉਹਨੂੰ ਕਿਸ ਤਰ੍ਹਾਂ ਜੋ ਸਰਵਾਈਵ ਕਰਨ ਦੇ ਲਈ ਕੋਈ ਟਿਪ ਹੈਗੀ ਆ, ਉਹ ਜ਼ਰੂਰ ਤੁਸੀਂ ਸ਼ੇਅਰ ਕਰ ਸਕਦੇ ਆ 408-272-5200 ਤੇ 4082725200। ਸੋ ਇੱਕ ਤਰ੍ਹਾਂ ਦੇ ਨਾਲ ਫਰੇਟ ਰਿਸੈਸ਼ਨ ਆਲਰੇਡੀ ਚੱਲ ਰਿਹਾ ਹੈਗਾ। ਜੈਲੋ ਜੋ ਆ ਆਲਰੇਡੀ ਇਹਨੂੰ ਅਸਰ ਹੋ ਗਿਆ ਇਹਦੇ ਉੱਤੇ। ਤੇ ਉਸ ਤੋਂ ਪਹਿਲਾਂ ਕਈ ਹੋਰ ਕੰਪਨੀਆਂ ਜਿਹੜੀਆਂ ਬੰਦ ਹੋ ਚੁੱਕੀਆਂ ਤੇ ਜੋ ਜਿੱਦਾਂ ਰਮਨ ਜੀ ਹੁਣ ਦੱਸ ਹੀ ਰਹੇ ਆ ਵੀ ਜੋ ਕੁਛ ਇੱਥੇ ਹੋ ਰਿਹਾ ਆ, ਤਾਂ ਇਵੈਂਚੁਅਲੀ ਪਤਾ ਨਹੀਂ ਕਿੱਧਰ ਨੂੰ ਜਿਹੜੀ ਇਹ ਗੱਲ ਜਾਣੀ ਹੈਗੀ ਆ। ਸੋ ਕਦੋਂ ਅਪ ਹੋਊਗਾ? ਲਾਸਟ ਟਾਈਮ ਜਿੱਦਾਂ ਰਮਨ ਜੀ ਤੁਸੀਂ ਕਹਿ ਰਹੇ ਸੀ ਕਿ ਵੀ ਇਸ ਤੋਂ ਥੱਲੇ ਤੁਹਾਨੂੰ ਹੋਰ ਕਿਤੇ ਜਿਹੜਾ ਉਹ ਜਾ ਨਹੀਂ ਸਕਦੇ, ਤੇ ਇਹ ਕੀ ਵਾਕਿਆ ਹੀ ਇੰਡਸਟਰੀ ਦੇ ਵਿੱਚ ਇਹ ਭਾਵਨਾ ਆਪਾਂ ਨੂੰ ਨਜ਼ਰ ਆ ਰਹੀ ਆ ਵੀ ਨਹੀਂ ਆਪਾਂ ਕੋਈ ਨਹੀਂ ਸਰਵਾਈਵ ਕਰ ਜਾਾਂਗੇ, ਕੋਈ ਗੱਲ ਨਹੀਂ, ਇਵੈਂਚੁਅਲੀ ਹੋ ਜਾਊਗਾ? ਜਿਹੜੇ ਇਸ ਟਾਈਮ ਕਹਿ ਲਓ ਵੀ ਬਾਰਡਰ ਲਾਈਨ ਤੇ ਖੜੇ ਆ, ਉਹ ਸਰਵਾਈਵ ਕਰਨ ਦੇ ਲਈ ਉਹਨਾਂ ਦੇ ਕੋਲ ਕੀ ਉਪਾਅ ਨੇ? ਦੇਖੋ, ਅਗੇਨ ਜਿਹੜੀ ਪ੍ਰੋਬਲਮ ਹੈਗੀ ਆ ਆਪਣੀ ਇੰਡਸਟਰੀ ਦੀ, ਮੈਂ ਰਾਜਕਰਨ ਇੱਕ ਨਾ ਚੀਜ਼ ਮੇਰੇ ਦਿਮਾਗ ਦੇ 'ਚ ਕਾਫੀ ਦੇਰ ਤੋਂ ਚੱਲ ਰਹੀ ਸੀਗੀ, ਸ਼ਾਇਦ ਪ੍ਰੋਗਰਾਮ ਸ਼ੁਰੂ ਹੋਣ ਤੋਂ ਪਹਿਲਾਂ ਮੈਂ ਵੀ ਗੱਲ ਕਰਨੀ ਸੀਗੀ, ਪਰ ਮੈਂ ਡੈਫੀਨੇਟਲੀ ਆਹ ਗੱਲ ਕਹਿਣੀ ਚਾਹੁੰਦਾ ਹਾਂ ਹੁਣ ਕਿ ਆਪਣੀਆਂ ਜਿਹੜੀਆਂ ਕਾਲਰਸ ਹੈਗੇ ਆ
ਜਦੋਂ ਵੀ ਉਹ ਕਾਲਸ ਕਰਦੇ ਹੈਗੇ ਆ ਜਾਂ ਕੋਈ ਉਹਨਾਂ ਦਾ ਵਿਚਾਰ ਹੈਗਾ, ਉਹ ਉਹਨਾਂ ਦਾ ਪਰਸਨਲ ਵਿਚਾਰ ਹੈਗਾ, ਉਹਦੇ ਨਾਲ ਸਾਡਾ ਵਿਚਾਰ ਮਿਲਣਾ ਨਾ ਮਿਲਣਾ ਜਾਂ ਸਾਡੀ ਸਹਿਮਤੀ ਨਾ ਜੀ। ਸਹਿਮਤੀ ਜਿਹੜੀ ਆ ਉਹ ਸਾਡੀ ਉਹ ਜ਼ਿੰਮੇਵਾਰੀ ਨਹੀਂ ਆ, ਉਹ ਹੈਗੀ ਉਹਨਾਂ ਦੇ ਪਰਸਨਲ ਵਿਊਜ਼ ਨੇ। ਜ਼ਿੰਮੇਵਾਰੀ ਨਹੀਂ ਗੀ। ਸੋ ਇਸ ਕਰਕੇ ਮੈਂ ਸਾਰਿਆਂ ਨੂੰ ਇਹ ਰਿਕੁਐਸਟ ਕਰਦਾ ਕਿ ਜਦੋਂ ਤੁਸੀਂ ਕਾਲ ਕਰਦੇ ਆ ਤੇ ਪਲੀਜ਼ ਥੋੜਾ ਜਿਹਾ ਧਿਆਨ ਦੇ ਨਾਲ ਥੋੜੀ ਜੀ ਸਿਚੁਏਸ਼ਨ ਨੂੰ ਦੇਖ ਕੇ ਹਮੇਸ਼ਾ ਗੱਲ ਕਰਿਆ ਕਰੋ, ਕਿਉਂਕਿ ਹਰੇਕ ਬੰਦਾ ਜਿਹੜਾ ਨਾ ਕਿਸੇ ਨੂੰ ਸਾਰੀ ਕਮਿਊਨਿਟੀ ਨੂੰ ਇੱਕ ਦੋਸ਼ੀ ਕਹਿ ਦੇਣਾ ਜਾਂ ਸਾਰੀ ਕਮਿਊਨਿਟੀ ਨੂੰ ਇੱਕ ਰस्ते ਨਾਲ ਬੰਨ੍ਹ ਲੈਣਾ, ਉਹ ਚੰਗੀ ਗੱਲ ਨਹੀਂ ਹੁੰਦੀ। ਸਾਰੇ ਬੰਦੇ ਚੰਗੇ ਨਹੀਂ, ਸਾਰੇ ਮਾੜੇ ਨਹੀਂ। ਸੋ ਇਸ ਕਰਕੇ ਪਲੀਜ਼ ਜਿਹੜੇ ਵੀ ਕਾਲਰਸ ਕਾਲ ਕਰਦੇ ਹੈਗੇ ਇਸ ਗੱਲ ਦਾ ਧਿਆਨ ਰੱਖਿਆ ਕਰੋ, ਜਰਨਲਾਈਜ਼ ਨਾ ਕਰਿਆ ਸਾਡੇ ਕਰੋ ਵੱਲੋਂ ਜੀ, ਜਰਨਲਾਈਜ਼ ਨਾ ਕਰਿਆ ਕਰੋ। ਤੇ ਡੈਫੀਨੇਟਲੀ ਰਾਜਕਰਨ ਜਿਹੜੀ ਇਹ ਸਿਚੁਏਸ਼ਨ ਹੈਗੀ ਹੈ ਨਾ, ਇਹਦੇ ਵਿੱਚ ਇਹ ਆ ਕਿ ਇਸ ਵੇਲੇ ਸਰਵਾਈਵਲ ਦਾ ਕੀ ਹੈਗਾ ਕਿ ਟਰਾਈ ਟੂ ਰਿਡਿਊਸ ਯੂਰ ਐਕਸਪੈਂਸ ਕਿੱਦਾਂ ਘਟਾ ਸਕਦੇ ਆ, ਠੀਕ ਹੈ ਨਾ। ਜੇ ਤੁਹਾਨੂੰ ਡਾਊਨ ਸਾਈਜ਼ਿੰਗ ਕਰਨ ਦੀ ਲੋੜ ਹੈਗੀ ਹੈ, ਡਾਊਨ ਸਾਈਜ਼ਿੰਗ ਕਰ ਲਓ। ਬਹੁਤ ਕੰਪਨੀਆਂ ਆਪਣੀਆਂ ਇਸ ਰੁੱਖ ਵੱਲ ਚੱਲੀਆਂ ਹੈਗੀਆਂ। ਮੈਨੂੰ ਕਈ ਵਾਰੀ ਬੜਾ ਚੰਗਾ ਵੀ ਲੱਗਦਾ ਕਿ ਜਿੱਥੇ ਮੈਂ ਦੇਖਦਾ ਚਾਹੁੰਦਾ ਗੱਲ ਕਰਦਾ ਔਰ ਉਹ ਕਹਿੰਦੇ ਆ ਕਿ ਅਸੀਂ ਡਾਊਨ ਸਾਈਜ਼ਿੰਗ ਕਰਨੀ ਸ਼ੁਰੂ ਕੀਤੀ ਆ। ਅਸੀਂ ਜਿੱਥੇ ਸਾਡੇ ਕੋਲ 200 ਟਰੱਕ ਸੀਗਾ ਅਸੀਂ 150 ਕਰ ਲਿਆ, ਜੇ 150 ਸੀ ਅਸੀਂ 100 ਕਰ ਲਿਆ, ਤਾਂ ਕਿ ਅਸੀਂ ਜਿਹੜੀ ਕਾਸਟ ਇਫੈਕਟਿਵਨੈਸ ਆ ਉਹਨੂੰ ਕਰ ਲਈਏ, ਤਾਂ ਕਿ ਉਹਨੂੰ ਕਾਸਟ ਨੂੰ ਕੰਟਰੋਲ ਕਰੀਏ। ਉਹ ਚੀਜ਼ਾਂ ਜਿਹੜੀਆਂ ਹੈਗੀਆਂ ਉਹ ਚੀਜ਼ਾਂ ਕਰਨੀਆਂ ਪੈਣੀਆਂ ਹੈਗੀਆਂ। ਕੋਸ਼ਿਸ਼ ਕਰੋ ਕਿ ਲੋਡ ਜਦੋਂ ਤੁਸੀਂ ਬੁੱਕ ਕਰਦੇ ਆ, ਲੋਡ ਦੀ ਪਲੈਨਿੰਗ ਕਰਦੇ ਆ, ਬੜੇ ਧਿਆਨ ਦੇ ਨਾਲ ਲੋਡ ਪਲੈਨਿੰਗ ਕਰੋ। ਡੈਡ ਹੈਡ ਮਾਈਲਸ ਜਿਹੜੇ ਆ ਉਹ ਬੜੇ ਧਿਆਨ ਨਾਲ ਦੇਖੋ ਕਿ ਤੁਹਾਡੇ ਡੈਡ ਹੈਡ ਮਾਈਲਸ ਘੱਟ ਤੋਂ ਘੱਟ ਪੈਣ। ਘੱਟ ਤੋਂ ਘੱਟ ਜਿਹੜਾ ਟਾਈਮ ਹੈਗਾ ਤੁਸੀਂ ਰੋਡ ਦੇ ਉੱਤੇ ਫ੍ਰੀ ਦੇ ਵਿੱਚ ਤੁਰੇ ਫਿਰੋ। ਉਹ ਚੀਜ਼ਾਂ ਜਿਹੜੀਆਂ ਹੈਗੀਆਂ ਉਹ ਬਾਕੀ ਤੁਸੀਂ ਜਿਹੜੇ ਟਰੱਕਰ ਹੈਗੇ ਆ ਉਹ ਆਪਣੀ ਪ੍ਰੀ ਟ੍ਰਿਪ ਇੰਸਪੈਕਸ਼ਨ ਡਰਾਈਵਰ ਦੇ ਨਾਲ ਕੋਲੈਬੋਰੇਸ਼ਨ ਕਰਕੇ, ਕਿਉਂਕਿ ਜਿੰਨਾ ਵੀ ਤੁਸੀਂ ਘੱਟ ਤੋਂ ਘੱਟ ਜਾਂ ਵੱਧ ਤੋਂ ਵੱਧ ਆਪਣੇ ਟਰੱਕ ਦਾ ਧਿਆਨ ਰੱਖੋਗੇ, ਜਿੰਨਾ ਵੀ ਘੱਟ ਤੋਂ ਘੱਟ ਟਰੱਕ ਜਿਹੜਾ ਉਹ ਰੋਡ ਤੇ ਬ੍ਰੇਕ ਹੋਊਗਾ, ਉਨੀ ਤੁਹਾਡੀ ਬਾਟਮ ਲਾਈਨ ਜਿਹੜੀ ਉਹ ਸੁਧਰੂਗੀ। ਠੀਕ ਹੈ। ਸੋ ਹਰ ਇੱਕ ਜਿਹੜੀ ਸਿਚੁਏਸ਼ਨ ਹੈਗੀ ਉਹਦੇ ਵਿੱਚ ਇਹ ਚੀਜ਼ਾਂ ਜਿਹੜੀਆਂ ਆ ਇਹ ਤੁਹਾਨੂੰ ਸੋਚਣੀਆਂ ਪੈਣੀਆਂ। ਔਰ ਇੱਕ ਰਮਨ ਜੀ ਸੌਰੀ ਮੈਂ ਤੁਹਾਨੂੰ ਵਿੱਚ ਇੱਥੇ ਕੱਟ ਰਿਹਾ। ਚਲੋ ਇਹ ਆਪਾਂ ਇੱਕ ਵੱਡੀ ਕੰਪਨੀ ਦੀ ਗੱਲ ਕਰ ਸਕਦੇ ਹਾਂ ਵੀ ਉਹ ਡਾਊਨ ਸਾਈਜ਼ ਕਰ ਰਹੇ ਆ। ਜਿਹੜਾ ਕੋਈ ਓਨਰ ਓਪਰੇਟਰ ਆ ਇਕੱਲਾ ਜਿਹੜਾ ਉਹ ਚੱਲ ਰਿਹਾ ਆ, ਡਿਸਪੈਚ ਵੀ ਕਿਸੇ ਤੋਂ ਲੈਂਦਾ ਆ ਜਾਂ ਉਹ ਇਦਾਂ ਆ, ਉਹਨਾਂ ਦੇ ਲਈ ਕੀ ਟਿਪਸ ਨੇ, ਉਹ ਕੀ ਕਰਨ? ਦੇਖੋ, ਉਹਨਾਂ ਨੂੰ ਪਹਿਲਾਂ ਤਾਂ ਇਹ ਪਤਾ ਹੋਣਾ ਚਾਹੀਦਾ ਕਿ ਉਹਨਾਂ ਦੀ ਕਾਸਟ ਕੀ ਹੈਗੀ ਆ ਟਰੱਕ ਨੂੰ ਰਨ ਕਰਨ ਦੀ, ਐਕਚੁਅਲ ਕਾਸਟ ਕੀ ਹੈਗੀ ਆ। ਸੋ ਜੇ ਉਹਨਾਂ ਨੂੰ ਐਕਚੁਅਲ ਕਾਸਟ ਪਤਾ ਹੈਗੀ ਆ ਤੇ ਉਸ ਤੋਂ ਘੱਟ ਕੰਮ ਕਰਨਾ ਉਹਨਾਂ ਦੇ ਹੱਥ ਦੇ ਵਿੱਚ ਹੈਗਾ। ਕਿ ਜੇ ਉਹਨਾਂ ਦੀ ਐਕਚੁਅਲ ਕਾਸਟ ਮੰਨ ਲਓ ਕਿ ਇਸ ਵੇਲੇ $2.10 ਦੀ ਹੈਗੀ ਆ ਤੇ ਉਹਨਾਂ ਨੂੰ $2.70 $2.75 ਤੋਂ ਘੱਟ ਐਵਰੇਜ, ਮੈਂ ਕਹਿੰਦਾ ਐਵਰੇਜ, ਨਾਟ ਜਸਟ ਕਿ ਇਧਰੋਂ ਆਊਟਬਾਊਂਡ ਜਿਹੜਾ ਬੈਕ ਇਨਬਾਊਂਡ ਹੈਗਾ ਉਹਨੂੰ ਰਲਾ ਕੇ ਜਿਹੜੀ ਐਵਰੇਜ ਹੈਗੀ ਆ 2.5 ਤੋਂ 2.75 ਦੀ ਐਵਰੇਜ ਤੇ ਉਹ ਕੰਮ ਮਤਲਬ ਕਰ ਸਕਦੇ ਆ, ਹਨਾ। ਤੇ ਜੇ ਉਹਨਾਂ ਦੀ ਕਾਸਟ 2.10 ਦੀ ਹੈਗੀ ਆ ਤੇ ਉਹ 2.25 ਐਵਰੇਜ ਤੇ ਕੰਮ ਕਰ ਰਹੇ ਆ ਤੇ ਆਬਵੀਅਸਲੀ ਉਹਨਾਂ ਦੇ ਫੇਲਿਅਰ ਦੇ ਚਾਂਸਸ ਬਹੁਤ ਜ਼ਿਆਦਾ ਹੈਗੇ ਆ, ਠੀਕ ਹੈ ਨਾ। ਸੋ ਇਹ ਤਾਂ ਆਪਣੇ ਹੱਥ ਦੇ ਵਿੱਚ ਹੈਗਾ ਕਿ ਜੇ ਤੁਹਾਨੂੰ ਇਫ ਇਟ ਡਜ਼ਨਟ ਮੇਕ ਸੈਂਸ ਡੋਂਟ ਡੂ ਇਟ। ਹੁਣ ਫੀਨਿਕਸ ਤੋਂ LA ਤੱਕ ਦੇ ਕਈ ਵਾਰੀ ਰਨ ਜਿਹੜੇ ਆ ਨਾ 50 ਸੈਂਟ ਨੂੰ ਮਾਈਲ ਲੱਗੇ ਹੁੰਦੇ ਆ ਤੇ ਕੀ ਫਾਇਦਾ ਉਹ 50 ਸੈਂਟ ਨੂੰ ਮਾਈਲ ਦਾ ਲੋਡ ਚੱਕ ਕੇ ਆਉਣ ਦਾ? ਉਹ ਤਾਂ ਨਾ ਚੱਕੋ। ਕੋਈ ਜਿਹੜਾ ਚੱਕੂਗਾ ਘੱਟੋ ਘੱਟ ਉਹ ਤਾਂ $1.5 ਨੂੰ ਚੱਕ ਲਵੇ ਨਾ, ਜੇ ਤਿੰਨਾਂ ਦੇ ਪਿੱਛੇ ਇੱਕ ਹੀ ਚੱਕੂਗਾ। ਪਰ ਉੱਥੋਂ ਇਹ ਸਿਚੁਏਸ਼ਨ ਹੋ ਜਾਂਦੀ ਆ ਕਿ ਤੁਸੀਂ ਜਸਟ ਇੱਕ ਟਰੱਕ ਉੱਥੋਂ ਤੋਂ ਉੱਥੋਂ ਮੂਵ ਕਰਨ ਦੇ ਲਈ ਤੁਸੀਂ ਉਹ ਚੱਕ ਲੈਣੇ, ਚਲੋ ਕੋਈ ਗੱਲ ਨਹੀਂ ਮੈਂ ਜਾਣਾ ਹੀ ਆ, ਹਨਾ, ਮੇਰਾ ਗੈਸ ਦਾ ਖਰਚਾ ਪੂਰਾ ਹੋ ਜਾਊ, ਆਹ ਹੋ ਜਾਊ। ਪਰ ਉਹਦੇ ਨਾਲ ਅਸੀਂ ਕਈਆਂ ਨੂੰ ਬ੍ਰੇਕ ਕਰ ਦਿੰਦੇ ਆ, ਹੋਰ ਕਈਆਂ ਨੂੰ ਖਰਾਬ ਕਰ ਦਿੰਦੇ ਆ। ਸੋ ਮੇਰੇ ਖਿਆਲ ਜਿਹੜੇ ਓਨਰ ਆਪਰੇਟਰ ਹੈਗੇ ਆ ਉਹਨਾਂ ਨੂੰ ਆਪਣੀ ਲੋਡ ਪਲੈਨਿੰਗ ਜਿਹੜੀ ਆ ਉਹ ਬਹੁਤ ਧਿਆਨ ਨਾਲ ਕਰਨੀ ਚਾਹੀਦੀ ਆ। ਹੁਣ ਵੀ ਇੱਕ ਕਾਲ ਆਈ ਹੈਗੀ ਆ ਹੁਣੇ ਆ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਕਿ ਮੈਂ ਲੋਡ ਲਿਆ ਸੀਗਾ ਐਮਾਜ਼ੋਨ ਤੋਂ, ਐਮਾਜ਼ੋਨ ਦਾ ਲੋਡ ਲਿਆ ਸੀ ਕਿਸੇ ਬ੍ਰੋਕਰ ਕੋਲੋਂ। ਤੇ ਇਹ ਪਹਿਲਾ ਰੈੱਡ ਫਲੈਗ ਹੈਗਾ ਕਿ ਜਦੋਂ ਤੁਸੀਂ ਐਮਾਜ਼ੋਨ ਦਾ ਲੋਡ ਕਿਸੇ ਬ੍ਰੋਕਰ ਕੋਲੋਂ ਲੈਂਦੇ ਤਾਂ ਮੋਸਟਲੀ ਜਿਹੜਾ ਕਿਤੇ ਨਾ ਕਿਤੇ ਉਹ ਖਰਾਬ ਹੋਣਾ ਹੁੰਦਾ ਤੁਸੀਂ, ਕਿਉਂਕਿ ਬ੍ਰੋਕਰ ਐਮਾਜ਼ੋਨ ਅਲਾਉ ਨਹੀਂ ਕਰਦੀ ਬ੍ਰੋਕਰ ਕਰਨ ਨੂੰ ਉਹਨਾਂ ਦੇ ਲੋਡ ਜਿਹੜੇ ਆ ਨਾ। ਸੋ ਇਸ ਕਰਕੇ ਜਿਹੜੀ ਇਹ ਚੀਜ਼ ਹੈਗੀ ਆ ਇਹਨੂੰ ਬਹੁਤ ਡਿਊ ਡਿਲੀਜੈਂਸ ਕਰੋ, ਧਿਆਨ ਨਾਲ ਲੋਡ ਚੱਕੋ, ਹਰ ਚੀਜ਼ ਦਾ ਧਿਆਨ ਰੱਖੋ। ਸੋ ਇਹ ਚੀਜ਼ਾਂ ਜਿਹੜਾ ਓਨਰ ਆਪਰੇਟਰ ਹੈਗਾ ਨਾ ਉਹਨੂੰ ਇਹ ਚੀਜ਼ਾਂ ਸਿੱਖਣੀਆਂ ਚਾਹੀਦੀਆਂ। ਇਹ ਮੰਨ ਕੇ ਚੱਲਣਾ ਚਾਹੀਦਾ ਕਿ ਹਰ ਨਿੱਕੀ ਨਿੱਕੀ ਚੀਜ਼ ਜਿਹੜੀ ਆ ਉਹਨੂੰ ਅੱਜ ਇਫੈਕਟ ਕਰਦੀ ਆ। ਜੇ ਉਹਨੇ ਸਰਵਾਈਵ ਕਰਨਾ ਨਾ, ਹਰ ਨਿੱਕੀ ਨਿੱਕੀ ਚੀਜ਼ ਦੇ ਉੱਤੇ ਇੱਕ ਆਪਣਾ ਲੋਡ ਲੈਣਾ, ਲੋਡ ਨੂੰ ਅੰਡਰਸਟੈਂਡ ਕਰਨਾ ਤੇ ਉਹਨੂੰ ਲੋਡ ਨੂੰ ਨੈਗੋਸ਼ੀਏਟ ਕਿੱਦਾਂ ਕਰਨਾ ਆ, ਉਹ ਚੀਜ਼ਾਂ ਸਿੱਖਣੀਆਂ ਪੈਣਗੀਆਂ, ਉਹ ਚੀਜ਼ਾਂ ਸਮਝਣੀਆਂ ਪੈਣਗੀਆਂ। ਅਦਰਵਾਈਜ਼ ਸਰਵਾਈਵਲ ਬਹੁਤ ਔਖਾ। ਆਉਣ ਵਾਲੇ ਅੱਜ ਸ਼ਾਇਦ ਸਰਵਾਈਵ ਕਰ ਵੀ ਜਾਣ, ਲੇਕਿਨ ਆਉਣ ਵਾਲੇ ਸਮੇਂ ਦੇ ਵਿੱਚ ਸਰਵਾਈਵਲ ਜਿਹੜਾ ਬੜਾ ਔਖਾ। ਰਾਜਗੜ੍ਹ ਮੈਂ ਇੱਕ ਗੱਲ ਇੱਥੇ ਹੋਰ ਕਰਨੀ ਚਾਹੁੰਦਾ ਆ। ਮੈਂ ਆਪਣੇ ਸਾਰੇ ਜਿਹੜੇ ਲਿਸਨਰਸ ਹੈਗੇ ਉਹਨਾਂ ਨੂੰ ਰਿਕੁਐਸਟ ਕਰਨੀ ਚਾਹੁੰਦਾ ਇੱਕ ਹੋਰ, ਕਿ ਮੈਂ ਕੱਲ ਦਾ ਇੱਕ ਆਪਣਾ ਟਿਕਟੌਕ ਵੀਡੀਓ ਦੇਖ ਰਿਹਾ ਹੈਗਾ ਜਿੱਥੇ ਕਿਸੇ ਡਾਕ ਦੇ ਉੱਤੇ ਇਹ ਗੱਲ ਲਿਖੀ ਗਈ ਆ
ਕਿ no ਸਿੰਘ ਫਸਟ ਨੇਮ ਔਰ ਲਾਸਟ ਨੇਮ ਵਿਲ ਬੀ ਲੋਡਡ। ਬਈ ਕਿਸੇ ਦਾ ਵੀ ਸਿੰਘ ਫਸਟ ਨੇਮ ਜਾਂ ਲਾਸਟ ਨੇਮ ਆ ਇਹ ਕਿੱਥੇ ਉਹਨੂੰ ਦੀ ਆ? ਇੱਥੇ ਲੋਡਿੰਗ ਨਹੀਂ ਕੀਤੀ ਜਾਵੇ। ਸੋ ਉਹ ਮੈਂ ਹੁਣ ਸਾਨੂੰ ਵੀ request ਸੀ, ਕਰਨੀ ਅਸੀਂ ਚਾਹੁੰਦਾ ਸ਼ੇਅਰ ਨਹੀਂ ਕੀਤੀ। ਮੈਂ ਕਿਹਾ ਹੁਣ ਪਤਾ ਨਹੀਂ ਕੰਪਨੀ ਕਿਹੜੀ ਆ, ਸਹੀ ਵੀ ਆ ਗਲਤ ਆ ਕਿੱਦਾਂ ਆ। ਹਾਂਜੀ, ਸੋ ਮੈਂ ਆਪਣੇ ਰੇਡੀਓ ਦੇ ਮਾਧਿਅਮ ਨਾਲ ਨਾ ਸਾਰਿਆਂ ਨੂੰ ਰਿਕੁਐਸਟ ਕਰਨੀ ਚਾਹੁੰਦਾ ਕਿ ਜੇ ਕੋਈ ਉਸ ਬੰਦਾ ਕੋਈ ਵੀ ਜਣਾ ਉਸ ਲੋਕੇਸ਼ਨ ਦੇ ਬਾਰੇ 'ਚ ਜਾਣਦਾ ਤੇ ਜੀ। ਪਲੀਜ਼ ਰੀਚ ਆਊਟ ਟੂ ਅਸ, ਹੈ ਨਾ, ਨਾਟਾ Share ਨੂੰ ਰੀਚ ਕਰੋ, ਆਊਟ ਕਰੋ ਤਾਂ ਬਿਲਕੁਲ। ਕਿ ਉਹਦੀ ਪ੍ਰੋਪਰ ਕਾਰਵਾਈ ਹੋ ਸਕੇ, ਉਹਦੀ ਪ੍ਰੋਪਰ ਉਹਦੇ ਤੇ ਕੰਮ This ਹੋ is ਸਕੇ। like a straight So up please- discrimination, like ਹਾਂਜੀ ਹਾਂਜੀ, ਸੋ ਵੀ ਨੀਡ ਟੂ ਨੋ ਕਿ ਕਿੱਥੇ ਹੈਗਾ, ਔਰ ਜਿੱਥੇ ਵੀ ਕਿਤੇ ਇਦਾਂ ਦੀਆਂ ਚੀਜ਼ਾਂ ਆਉਂਦੀਆਂ ਨਾ ਤੁਹਾਡੇ ਸਾਹਮਣੇ ਆਉਂਦੀਆਂ, ਉਹਦੀ ਲੋਕੇਸ਼ਨ ਤੇ ਉਹਦਾ ਜਿਹੜਾ ਇਦਾਂ ਦਾ ਕੋਈ ਵਰਤੀਰਾ ਹੈਗਾ ਜ਼ਰੂਰ ਸਾਡੇ ਨਾਲ ਸ਼ੇਅਰ ਕਰੋ ਤਾਂ ਕਿ ਇਹਨਾਂ ਚੀਜ਼ਾਂ ਦੇ ਉੱਤੇ ਕੰਮ ਕੀਤਾ ਜਾ ਸਕੇ। ਬਿਲਕੁਲ। ਤੇ ਆਪਾਂ ਕਾਲਸ ਵੀ ਲਵਾਂਗੇ ਤੇ ਸਰੋਤਿਓ ਕਾਲਸ ਆਪਣੇ ਨਾਲ ਤੁਸੀਂ ਜੁੜ ਰਹੇ ਹੋ, ਇਦਾਂ ਜੁੜੇ ਰਹੋ। ਤੇ ਨੰਬਰ ਹੈਗਾ ਆ ਕਾਲ ਕਰਨ ਦੇ ਲਈ 408 272 5200 4082725200। ਡੈਡ ਚੀਪ ਮਾਈਲਸ ਰਨ ਕਰਨ ਦੇ ਨਾਲੋਂ ਥੋੜਾ ਚਲਾਓ ਤੇ ਓਨੇ ਕੁ ਚਲਾਓ ਵੀ ਜਿਹੜੀ ਤੁਹਾਡੀ ਐਵਰੇਜ ਤੋਂ ਉੱਤੇ ਹੋਵੇ। ਸੋ ਉਸ ਹਿਸਾਬ ਦੇ ਨਾਲ ਜਿਹੜੀ ਆਪਣੀਆਂ ਆ ਪਾਲਿਸੀਜ਼ ਤੇ ਆਪਣੇ ਮਾਈਂਡ ਨੂੰ, ਬ੍ਰੇਨ ਨੂੰ ਜਿਹੜਾ ਆ ਹੁਣ ਸੈੱਟ ਕਰੋ। ਅਦਰਵਾਈਜ਼ ਇਹ ਜਿਹੜੀ ਚੀਜ਼ ਆ ਵੀ ਚੱਕਾ ਘੁੰਮਦਾ ਰਹੂਗਾ ਤੇ ਸ਼ਾਇਦ ਡਾਲਰ ਬਣਦੇ ਰਹਿਣਗੇ। ਇਹ ਇਦਾਂ ਨਹੀਂ ਆ। ਆਪਣੇ ਨਾਲ ਕਈ ਵਾਰੀ ਕਈ ਕਾਲਰਸ ਨੇ ਇਸ ਚੀਜ਼ ਨੂੰ ਸ਼ੇਅਰ ਕੀਤਾ ਆ ਵੀ ਘੱਟ ਚਲਾਈਦਾ ਆ ਪਰ ਓਨਾ ਹੀ ਬਣਾਈਦਾ ਆ ਜਿਹੜੇ ਜ਼ਿਆਦੇ ਉਹ ਤੋਂ ਦੂਨੇ ਚਲਾਉਣ ਵਾਲੇ ਵੀ ਆ। ਲੋਕਾਂ ਨੇ ਕਿੰਨਿਆਂ ਨੇ ਜਿਹੜੀ ਚੀਜ਼ਾਂ ਸ਼ੇਅਰ ਰਾਜਗੜ੍ਹ ਜਿਹੜੀ ਰਾਜਗੜ੍ਹ ਜਿਹੜੀ ਪੰਜਾਬੀ ਦੇ ਵਿੱਚ ਬਹੁਤ ਮਸ਼ਹੂਰ ਇੱਕ ਕਹਾਵਤ ਆ ਜਾਂ ਉਹ ਅਖਾਣ ਹੈਗੀ, ਆਪਾਂ ਬੜੀ ਵਾਰੀ ਗੱਲ ਕਰ ਮਤਲਬ ਕਿ ਆਪਣੇ ਬਜ਼ੁਰਗਾਂ ਦੇ ਵਿੱਚ ਗੱਲ ਹੁੰਦੀ ਹੈ ਵੀ ਦੋ ਪੈਰ ਤੁਰਨਾ ਮੜਕ ਦੇ ਨਾਲ। ਮੇਰੇ ਖਿਆਲ ਇਹ ਬਹੁਤ ਕਾਰਗਰ ਔਰ ਬਹੁਤ ਸਹੀ ਹੈਗੀ ਆ ਅੱਜ ਦੇ ਸਮੇਂ ਦੇ ਲਈ ਵੀ ਓਨਾ ਕੀ ਤੁਰੋ ਜਿੰਨੇ ਕਿ ਤੁਹਾਨੂੰ ਪਤਾ ਵੀ ਤੁਹਾਨੂੰ ਗੁੱਡ ਮਨੀ ਬਣਨੀ, ਅਦਰਵਾਈਜ਼ ਡੋਂਟ ਮੂਵ। ਜੀ ਸਤਵਿੰਦਰ ਜੀ ਸਤਿ ਸ਼੍ਰੀ ਅਕਾਲ। ਵੀਰ ਜੀ ਸਭ ਤੋਂ ਪਹਿਲਾਂ ਤੇ ਬਹੁਤ ਬਹੁਤ ਧੰਨਵਾਦ, ਜਿਹੜੀ ਤੁਸੀਂ ਇਨਫੋਰਮੇਸ਼ਨ ਦਿੰਦੇ ਆ ਹਮੇਸ਼ਾ ਕੰਮ ਦੀ ਹੁੰਦੀ ਆ। ਤੇ ਮੇਰਾ ਇੱਕ ਸਵਾਲ ਸੀਗਾ ਵੀਰ ਜੀ ਕੋਲੋਂ, ਵੀਰ ਜੀ ਜਦੋਂ ਲੋਡਿੰਗ ਤੇ ਅਨਲੋਡਿੰਗ ਟਾਈਮ ਤੇ ਕਈ ਵਾਰ ਕੀ ਹੁੰਦਾ ਕਿ ਅਸੀਂ ਆਪਣਾ ਪਲਾਨ ਕਰ ਲੈਂਦੇ ਕਿ 2 ਘੰਟੇ ਵਿੱਚ ਅਸੀਂ ਹੋ ਜਾਵਾਂਗੇ, ਬਟ ਸਮਟਾਈਮ ਜੀ ਉੱਥੇ ਸ਼ਿਪਰ ਜਾਂ ਰਿਸੀਵਰ ਜਿਹੜਾ ਸਾਨੂੰ 4-5 ਘੰਟੇ ਲਾ ਦਿੰਦਾ ਤਾਂ ਉਸ ਟਾਈਮ 'ਚ ਸਾਡੀ ਲੌਗ ਬੁੱਕ ਖਤਮ ਹੋ ਜਾਂਦੀ। ਉਸ ਤੋਂ ਬਾਅਦ ਉਹ ਸਾਨੂੰ ਫੋਰਸ ਕਰਦਾ ਕਿ ਨਹੀਂ ਹੁਣ ਤੋਂ ਬਾਹਰ ਚੱਲ ਜਾ, ਤੂੰ ਹੁਣ ਨਹੀਂ ਇੱਥੇ ਰੋਕ ਸਕਦਾ। ਜੇ ਅਸੀਂ ਉਹਨੂੰ ਡਰਾਈਵ ਕਰਾਂਗੇ ਤਾਂ ਸਾਨੂੰ ਵਾਇਲੇਸ਼ਨ ਮਿਲਦੀ, ਉਹਦਾ ਕੀ ਹੱਲ ਹੈਗਾ? ਹਾਂਜੀ ਜੀ ਦੇਖੋ, ਜਿਹੜੀ ਤਾਂ ਤੁਹਾਡੀ ਲੋਡਿੰਗ ਦੇ ਦਰਮਿਆਨ ਤੁਹਾਡੀ ਜੇ ਕੋਈ ਇੱਦਾਂ ਦੀ ਗੱਲ ਹੋ ਜਾਂਦੀ ਆ ਜਾਂ ਇੱਦਾਂ ਦੀ ਕੋਈ ਚੀਜ਼ ਹੋ ਜਾਂਦੀ ਆ, ਉਹਦੇ ਲਈ ਇੱਕ ਜਿਹੜੀ ਐਗਜ਼ਾਮਸ਼ਨ ਹੈਗੀ ਆ ਪਰਸਨਲ ਟਰੈਵਲ ਦੀ ਆ, ਪਰਸਨਲ ਜਿਹੜੀ ਕਨਵੇਅੰਸ ਦੀ PC ਦੀ ਜਿਹੜੀ ਐਵਰੇਜ ਹੈਗੀ ਆ ਕਿ ਤੁਸੀਂ ਜੇ ਉੱਥੇ ਪਾਰਕਿੰਗ ਨਹੀਂ ਹੈਗੀ, ਤੁਸੀਂ ਉਹਦੀ ਸਾਰੀ ਨੋਟੀਫਿਕੇਸ਼ਨ ਆਪਣੀ ਲੌਗਬੁੱਕ 'ਚ ਕਰਕੇ ਤੁਸੀਂ ਪਰਸਨਲ ਕਨਵੇਅੰਸ ਦੇ ਵਿੱਚ ਉਹਨੂੰ ਕਲੋਜ਼ੈਸਟ ਸੇਫੈਸਟ ਪਾਰਕਿੰਗ ਤੱਕ ਲੈ ਕੇ ਜਾ ਸਕਦੇ ਆ। ਸੋ ਉਹ ਜਿਹੜੀ ਚੀਜ਼ ਆ, ਹੁਣ ਦੇਖੋ ਇਹ ਵੀ ਗੱਲ ਮੰਨਣ ਵਾਲੀ ਆ ਕਿ ਸਾਨੂੰ ਇਹ ਗੱਲ ਦਿੱਤੀ ਗਈ ਆ ਕਿ ਜੇ ਤੁਸੀਂ ਉੱਥੇ ਲੇਟ ਹੋ ਜਾਂਦੇ ਆ, ਤੁਹਾਡੇ ਆਵਰਸ ਖਤਮ ਹੋ ਜਾਂਦੇ ਆ, ਪਾਰਕਿੰਗ ਨਹੀਂ ਹੈਗੀ, ਸ਼ਿਪਰ ਤੁਹਾਨੂੰ ਜਿਹੜਾ ਉਹ ਪੁਸ਼ ਆਊਟ ਕਰ ਰਿਹਾ ਕਿ ਨਹੀਂ ਇੱਥੇ ਨਹੀਂ ਕੱਢ ਸਕਦੇ, ਤੇ ਤੁਸੀਂ ਪਰਸਨਲ ਕਨਵੇਅੰਸ ਦੇ ਵਿੱਚ ਪਾ ਕੇ ਕਲੋਜ਼ੈਸਟ ਸੇਫੈਸਟ ਪਾਰਕਿੰਗ ਤੱਕ ਲੈ ਕੇ ਜਾ ਸਕਦੇ ਆ। ਪਰ ਅਸੀਂ ਉੱਥੇ ਕਲੋਜ਼ੈਸਟ ਪਾਰਕਿੰਗ ਤੱਕ ਜਾਣ ਦੀ ਬਜਾਏ ਅਸੀਂ 4-4, 5-5, 6-6 ਘੰਟੇ ਡਰਾਈਵ ਵੀ ਕਰਦੇ ਆ ਲੋਕੀ ਉਹ ਪਰਸਨਲ ਕਨਵੇਅੰਸ 'ਚ ਪਾ ਕੇ। ਸੋ ਉਹ ਚੀਜ਼ ਦੇ ਉੱਤੇ ਮੈਂ ਜ਼ਰੂਰ ਕਹੂੰਗਾ ਕਿ ਉਹ ਅਵੇਲੇਬਲ ਹੈਗੀ ਤੁਹਾਡੇ ਲਈ, ਪਰ ਡੋਂਟ ਟਰਾਈ ਟੂ ਮਿਸਯੂਜ਼ ਇਟ, ਕਿਉਂਕਿ ਵਨ ਡੇ ਜੇ ਤੁਸੀਂ ਉਹਨੂੰ ਮਿਸਯੂਜ਼ ਕਰੀ ਜਾਣਾ ਨਾ ਤਾਂ ਵਨ ਡੇ ਇਟਸ ਗੋਇੰ ਟੂ ਬੀ ਟੇਕਨ ਅਵੇ, ਉਹ ਵਾਪਸ ਲੈ ਲੈਣੀ ਆ ਉਹਨਾਂ ਨੇ। ਸੋ ਜੇ ਤੁਸੀਂ ਪਰਸਨਲ ਉੱਥੇ ਇਦਾਂ ਦੀ ਕੋਈ ਸਿਚੁਏਸ਼ਨ ਬਣਦੀ ਆ ਤੇ PC ਦੇ ਵਿੱਚ ਤੁਸੀਂ ਪਾ ਕੇ ਕਲੋਜ਼ੈਸਟ ਸੇਫੈਸਟ ਪਾਰਕਿੰਗ ਤੱਕ ਲੈ ਕੇ ਜਾ ਸਕਦੇ ਜੀ। ਥੈਂਕ ਯੂ ਸਤਵਿੰਦਰ ਜੀ, ਧੰਨਵਾਦ ਜੀ। ਸੋ ਸਰੋਤਿਓ ਤੁਹਾਡਾ ਵੀ ਕੋਈ ਸਵਾਲ ਆ, ਤੁਸੀਂ ਕੋਈ ਵਿਚਾਰ ਸ਼ੇਅਰ ਕਰਦੇ ਆ ਇੰਡਸਟਰੀ ਨੂੰ ਲੈ ਕੇ, ਕੀ ਤੁਸੀਂ ਕਰ ਰਹੇ ਆ ਆਪਣੀ ਕਾਸਟ ਕਟਿੰਗ ਮੈਥਡਸ ਕਿੱਦਾਂ ਜਿਹੜਾ ਤੁਸੀਂ ਸੋਚਦੇ ਆ, ਤਾਂ ਜ਼ਰੂਰ ਤੁਸੀਂ ਕਾਲ ਕਰੋ। ਸਟੂਡੀਓ ਦੇ ਵਿੱਚ ਨੰਬਰ ਹੈ 408 272 5200 4082725200 ਦੇ ਉੱਤੇ। ਆਪਾਂ ਆਪਣੇ ਗੁਆਂਢੀ ਮੁਲਕ ਦੀ ਵੀ ਗੱਲ ਕਰ ਰਹੀਏ। ਕੈਨੇਡਾ ਦੀ ਇੱਕ ਟਰੱਕਿੰਗ ਕੰਪਨੀ ਆ, ਉਹ ਚੰਗੇ ਡਾਲਰ ਇਨਵੈਸਟ ਕਰਨ ਜਾ ਰਹੀ ਹੈ ਟੋਰਾਂਟੋ ਵਾਲੇ ਪਾਸੇ। $250 ਮਿਲੀਅਨ ਦੀ ਇੱਕ ਫੈਸਿਲਿਟੀ ਉਹਨਾਂ ਨੇ ਕ੍ਰੀਏਟ ਕਰਨੀ ਆ, ਬਣਾ ਰਹੇ ਆ। ਹਾਈਲਾਈਟ ਮੋਟਰ ਗਰੁੱਪ ਆ, ਉਹ ਟੋਰਾਂਟੋ ਦੇ ਆਊਟਸਾਈਡ ਇੱਕ 100 ਏਕੜ ਦੇ ਵਿੱਚ ਆਪਣਾ ਨਵੇਂ ਹੈੱਡਕੁਆਟਰ ਤੇ ਆਪਰੇਸ਼ਨਸ ਹੱਬ ਨੂੰ ਜਿਹੜਾ ਬਣਾਉਣ ਜਾ ਰਹੇ ਆ। ਆਟੋਮੈਟਿਕਲੀ ਜਦੋਂ ਇੰਨੀ ਇਨਵੈਸਟਮੈਂਟ ਕਿਸੇ ਵੀ ਥਾਂ ਦੇ ਉੱਤੇ ਜਿਹੜੀ ਉਹ ਹੁੰਦੀ ਆ, ਉਹਦੇ ਨਾਲ ਜੌਬਸ ਵੀ ਕ੍ਰੀਏਟ ਹੁੰਦੀਆਂ ਆ ਤੇ ਉਹਦੇ ਨਾਲ ਉੱਥੇ ਇਕਨੋਮੀ ਦੇ ਉੱਤੇ ਵੀ ਜਿਹੜਾ ਉਹ ਅਸਰ ਪੈਂਦਾ ਆ। ਆਪਾਂ ਅੱਜ ਦੇ ਜ਼ਮਾਨੇ ਦੇ ਵਿੱਚ ਜਿੱਥੇ ਇਹ ਚਰਚਾਵਾਂ ਚੱਲ ਰਹੀਆਂ ਵੀ ਪਤਾ ਨਹੀਂ ਮਾਰਕੀਟ ਦਾ ਕੀ ਹਾਲਾਤ ਬਣਨਾ ਆ, ਉਸ ਕੰਪਨੀ ਨੇ ਸੋਸ਼ਲ ਮੀਡੀਆ ਦੇ ਉੱਤੇ ਫੇਸਬੁੱਕ ਦੇ ਉੱਤੇ ਪੋਸਟ ਪਾ ਕੇ ਜਿਹੜਾ ਉਹ ਕਿਹਾ
ਵੀ ਅਸੀਂ $250 ਮਿਲੀਅਨ ਜਿਹੜਾ ਇਨਵੈਸਟ ਕਰਨ ਜਿਹੜੇ ਉਹ ਜਾ ਰਹੇ ਹੈਗੇ ਆ। ਸੋ ਇਹ ਕ੍ਰਾਸ ਬਾਰਡਰ ਕੈਰੀਅਰ ਆ, ਅਮਰੀਕਾ 'ਚ ਬੇਸਿਕਲੀ ਉਹਨਾਂ ਦੇ ਜਿਹੜੇ ਉਹ ਚੱਲਦੇ ਆ। ਸੋ ਇਟ ਵਿਲ ਬੀ ਅ ਗੁੱਡ ਥਿੰਗ ਟੋਰਾਂਟੋ ਵਾਲਿਆਂ ਦੇ ਲਈ, ਉਹਨਾਂ ਦੇ ਇਰਦ ਗਿਰਦ ਵਾਲਿਆਂ ਦੇ ਲਈ। ਬਿਲਕੁਲ ਜੀ, ਬਿਲਕੁਲ ਵਧੀਆ ਗੱਲ ਹੈਗੀ ਆ ਜੇ ਕੋਈ ਕੰਪਨੀ ਇਸ ਤਰ੍ਹਾਂ ਕੰਮ ਕਰਨ ਜਾ ਰਹੀ ਹੈ। ਜੀ ਜੀ ਤੇ ਦੂਸਰੇ ਪਾਸੇ ਆਪਾਂ ਸਿਆਟਲ ਦੀ ਜੇ ਖਬਰ ਕਰੀਏ, ਸਿਆਟਲ ਦਾ ਮੇਅਰ ਜੋ ਆ ਬਰੂਸ ਹੈਰਲ, ਉਹਨਾਂ ਨੇ ਇਹ ਕਿਹਾ ਸਿਟੀ ਆਫ ਸਿਆਟਲ ਦੇ ਆਫਿਸ ਆਫ ਸਸਟੇਨੇਬਿਲਿਟੀ ਤੇ ਐਨਵਾਇਰਨਮੈਂਟਲ OSC ਜੋ ਹੈਗਾ ਉਹਨਾਂ ਨੇ ਇਹ ਕਿਹਾ ਵੀ ਇਲੈਕਟ੍ਰਿਕ ਟਰੱਕ ਪਾਇਲਟ ਪ੍ਰੋਗਰਾਮ ਦੇ ਤਹਿਤ ਜੋ ਸਿਆਟਲ ਏਰੀਏ ਦੇ ਲੋਕ ਆ, ਜੇ ਉਹ ਆਪਣੇ ਟਰੱਕ ਨੂੰ ਇਲੈਕਟ੍ਰਿਕ ਟਰੱਕ ਜਿਹੜਾ ਆ ਉਹ ਲੈਣਾ ਚਾਹੁੰਦੇ ਆ ਆਪਣੇ ਟਰੱਕ ਨੂੰ ਛੱਡ ਕੇ, ਤੇ ਉਹਦੇ ਲਈ ਉਹ ਰੀਵੇਟ 40% ਤੱਕ ਉਹ ਕਵਰ ਕਰੂਗੇ ਕਾਸਟ ਆਫ ਦਾ ਡਰਾਈਵਰ, ਜਿਹੜੀ ਕਿ 1,80,000 ਤੱਕ ਬਣਦੀ ਆ ਫॉर ਐਲੀਜੀਬਲ ਡਰਾਈਵਰਸ ਤੇ ਫਲੀਟ ਓਨਰਸ, ਟੋਟਲ ਆਫ 1.7 ਮਿਲੀਅਨ ਇਲੈਕਟ੍ਰਿਕ ਵਹੀਕਲ ਇਨਸੈਂਟਿਵਸ। ਸੋ ਉਹ ਕਹਿੰਦੇ ਵੀ এনवायरमेंट ਨੂੰ ਬਚਾਉਣ ਲਈ ਮੇਅਰ ਬਰੂਸ ਹੈਰਲ ਤੇ ਅਸੀਂ ਇਨਸੈਂਟਿਵਸ ਦੇਣ ਜਾ ਰਹੇ ਹੈਗੇ ਆ। ਪੋਰਟ ਆਫ ਸਿਆਟਲ 'ਚ ਇਸ ਟਾਈਮ 4000 ਤੋਂ ਵੱਧ ਟਰੱਕ ਸਰਵ ਕਰਦੇ ਹੈਗੇ ਆ, ਜਿਹੜੇ ਕਿ ਕਹਿੰਦੇ ਹਾਈ ਪੋਲੂਸ਼ਨ ਡੀਜ਼ਲ ਇੰਜਨ ਤੇ ਉੱਤੇ ਕੰਮ ਕਰਦੇ ਹੈਗੇ ਆ। ਸੋ ਇਹਦੇ ਬਾਰੇ ਜੇ ਹੋਰ ਵੀ ਕੋਈ ਆਪਾਂ ਡਿਟੇਲ ਆਈ ਤਾਂ ਜ਼ਰੂਰ ਤੁਹਾਡੇ ਨਾਲ ਸ਼ੇਅਰ ਕਰਾਂਗੇ, ਪਰ ਉਹਨਾਂ ਨੇ ਐਪਲੀਕੇਸ਼ਨਾਂ ਆਲਰੇਡੀ ਮੰਗ ਲਈਆਂ ਆ ਤੇ ਡਰਾਈਵਰਸ ਦਾ ਫਲੀਟ ਆਪਰੇਟਰਸ ਕੋਲ ਅਕਤੂਬਰ 16 ਤੱਕ ਹੈਗੀ ਆ ਜੇ ਤੁਸੀਂ ਐਪਲੀਕੇਸ਼ਨ ਫਾਈਲ ਕਰਨੀ ਆ ਇਸ ਇਨਸੈਂਟਿਵ ਪਾਇਲਟ ਪ੍ਰੋਗਰਾਮ ਦੇ ਵਿੱਚ। ਤੇ ਜਿਹੜੇ ਲੋਕ ਅਪਲਾਈ ਕਰੂਗੇ, ਜਦੋਂ ਉਹਨਾਂ ਨੇ ਸਿਲੈਕਟ ਕਰ ਲਿਆ ਤੇ ਉਹ 2024 ਸਾਲ ਦੇ ਸ਼ੁਰੂਆਤ ਦੇ ਵਿੱਚ ਉਹਨਾਂ ਨੂੰ ਸਿਟੀ ਵੱਲੋਂ ਜਿਹੜਾ ਇਨਫੋਰਮ ਕੀਤਾ ਜਾਊਗਾ। ਤੇ ਸਿਟੀ ਐਨਕਰੇਜ ਕਰ ਰਹੀ ਆ ਜਿਹੜੀ ਵਿਮਨ ਤੇ ਮਿਨੋਰਟੀ ਓਨ ਬਿਜ਼ਨਸ ਦੇ ਡਰਾਈਵਰਸ ਹੈਗੇ ਆ। ਸੋ ਇਹਦੇ 'ਚ ਆਪਣੇ ਬੰਦੇ ਬਹੁਤ ਆਣੇ ਆ। ਸੋ ਮਿਨੋਰਟੀ ਤੇ ਵਿਮਨ ਓਨ ਜੋ ਬਿਜ਼ਨਸਿਸ ਹੋਣਗੇ, ਖਾਸ ਕਰਕੇ ਇੱਕ ਵੈਲੀ ਦਾ ਏਰੀਆ ਉਹਨੇ ਦੱਸਿਆ ਹੈਗਾ ਡੋਮੈਮਿਸ਼ ਵੈਲੀ ਕਰਕੇ ਆ, ਉਸ ਏਰੀਏ 'ਚ ਆਪਰੇਟ ਕਰਦੇ ਉਹਨਾਂ ਨੂੰ ਜਿਹੜੀ ਆ ਪਹਿਲ ਦਿੱਤੀ ਜਾਊ। ਚੰਗੀ ਗੱਲ ਆ ਜੀ। ਸੋ ਇਸ ਦੇ ਵਿੱਚ ਓਵਰਆਲ ਪਰ ਰਮਨ ਜੀ, ਹਰਜੋਤ ਜੀ, ਆਪਾਂ ਇਹ ਦੇਖ ਰਹੇ ਹਾਂ ਵੀ ਜਿਹੜਾ ਇਲੈਕਟ੍ਰਿਕ ਸੈਮੀ ਟਰੱਕ ਆ ਉਹਦਾ ਜ਼ਿਆਦਾ ਚੱਲਣ ਹਾਲ ਦੀ ਘੜੀ ਪੋਰਟ ਦੇ ਉੱਤੇ ਜ਼ਿਆਦਾ ਚੱਲ ਰਿਹਾ। ਜਿਹੜਾ ਇਲੈਕਟ੍ਰਿਕ ਟਰੱਕ ਹੈ ਨਾ, ਇਹਦੀ ਜਿਹੜੀ ਐਪਲੀਕੇਸ਼ਨ ਹੈਗੀ ਆ, ਇਹ ਲੌਂਗ ਹਾਲ ਦੇ ਲਈ ਨਹੀਂ ਹੈਗੀ ਐਪਲੀਕੇਸ਼ਨ। ਲੌਂਗ ਹਾਲ ਦੇ ਲਈ ਇਹ ਕਾਰਗਰ ਸਾਬਤ ਨਹੀਂ ਹੋ ਸਕਦਾ ਕਿਉਂਕਿ ਇਨਫਰਾਸਟ੍ਰਕਚਰ ਅਵੇਲੇਬਲ ਨਹੀਂ ਗਾ ਇਸ ਵੇਲੇ। ਜਿਹੜਾ ਲੋਕਲ ਵੀ ਹੈਗਾ, ਜਿਹੜਾ ਲੋਕਲ ਕਹਿ ਲਓ ਵੀ ਰੀਜਨਲ ਵੀ ਅਜੇ ਐਪਲੀਕੇਸ਼ਨ ਇਹਦੀ ਐਪਲੀਕੇਬਲ ਨਹੀਂ ਹੈਗੀ, ਰੀਜਨਲ ਵੀ ਨਹੀਂ ਚੱਲ ਸਕਦਾ ਕਿਉਂਕਿ ਇਨਫਰਾਸਟ੍ਰਕਚਰ ਅਵੇਲੇਬਲ ਨਹੀਂ ਹੈਗਾ। ਸੋ ਉਸ ਤੋਂ ਬਾਅਦ ਜਿਹੜਾ ਹੁਣ ਕਹਿ ਲਓ ਵੀ ਤੁਹਾਡਾ ਬਿਲਕੁਲ ਡੌਗ ਟੂ ਡੌਗ ਕੰਮ ਹੈਗਾ ਜਾਂ ਬਿਲਕੁਲ ਹੀ ਲੋਕਲ ਕੰਮ ਹੈਗਾ, ਉਹਦੇ ਵਿੱਚ ਇਹਦੀ ਐਪਲੀਕੇਸ਼ਨ ਜਿਹੜੀ ਆ ਉਹ ਇਸ ਵੇਲੇ ਐਪਲੀਕੇਬਲ ਹੈਗੀ ਆ। ਉਹ ਵੀ ਬਸ਼ਰਤੇ ਕਿ ਉਹਦਾ ਪ੍ਰੋਪਰ ਜਿਹੜਾ ਦੋਨੋਂ ਸਾਈਡ ਦੇ ਉੱਤੇ ਜਿਹੜਾ ਹੈਗਾ ਆ ਆਪਣਾ ਇਨਫਰਾਸਟ੍ਰਕਚਰ ਅਵੇਲੇਬਲ ਹੋਵੇ, ਕਿਉਂਕਿ ਜਿਹੜਾ ਟਰੱਕ ਵੀ ਇੱਕ ਪੁਆਇੰਟ A ਤੋਂ ਪੁਆਇੰਟ B ਤੱਕ ਜਾ ਰਿਹਾ ਹੈਗਾ, ਪੁਆਇੰਟ A ਤੋਂ ਪੁਆਇੰਟ B ਤੱਕ, ਤੇ ਉਹਨੂੰ ਦੋਨੋਂ ਪੁਆਇੰਟਸ ਦੇ ਉੱਤੇ ਚਾਰਜਸ ਜਿਹੜੇ ਚਾਹੀਦੇ ਹੈਗੇ ਆ। ਜੇ ਥੋੜਾ ਜਿਹਾ ਵੀ ਉਹਦਾ ਟ੍ਰੈਫਿਕ ਵੱਧਦਾ ਹੈਗਾ, ਥੋੜਾ ਜਿਹਾ ਵੀ ਕੁਝ ਵੱਧਦਾ ਹੈਗਾ, ਤੇ ਉਹਨੂੰ ਡੈਫੀਨੇਟਲੀ ਹੋਰ ਚਾਰਜਸ ਔਨ ਦਾ ਵੇ ਵੀ ਚਾਹੀਦੇ ਆ। ਸੋ ਅਜੇ ਹਾਲ ਦੀ ਘੜੀ ਇਹ ਜਿਹੜਾ ਹੈਗਾ ਇਹਦੀ ਐਪਲੀਕੇਸ਼ਨ ਜਿਹੜੀ ਆ ਉਹ 1 ਪੁਆਇੰਟ ਟੂ ਅਨਦਰ ਪੁਆਇੰਟ, ਮਤਲਬ 100 ਮਾਈਲ ਰੇਡੀਅਸ ਜਾਂ 150 ਮਾਈਲ ਰੇਡੀਅਸ। ਜੇ ਆਪਾਂ ਟੈਸਲਾ ਦਾ ਟਰੱਕ ਕਹੀਏ, ਉਹ ਕਹਿੰਦੇ ਜੀ ਸਾਡਾ 300 ਮੀਲ ਕਰ ਜਾਂਦਾ, 400 ਮੀਲ ਕਰ ਜਾਂਦਾ, ਪਰ ਵੀ ਡੋਂਟ ਨੋ ਦੈਟ। ਜਿਹੜੇ ਰੈਗੂਲਰ ਦੂਸਰੇ ਟਰੱਕ ਹੈਗੇ ਆ ਉਹ 200 ਮੀਲ ਦੀ ਰੇਂਜ ਕਲੇਮ ਕਰਦੇ ਹੈਗੇ ਆ, ਪਰ 150 ਮੀਲ ਦੀ ਰੇਂਜ ਮੁਸ਼ਕਲ ਨਾਲ ਉਹ ਕੱਢਦੇ ਹੈਗੇ ਆ ਅਕੋਰਡਿੰਗ ਟੂ ਦਾ ਟ੍ਰੈਫਿਕ ਐਂਡ ਵੇਟ। ਤੇ ਜੇ 150 ਮੀਲ ਦੀ ਰੇਂਜ ਹੈਗੀ ਆ, 125 ਮੀਲ ਮਤਲਬ ਕਿ ਇਨ ਐਮਰਜੈਂਸੀ ਉਹਨੂੰ 100 ਮੀਲ ਜਾਣਾ ਤੇ 100 ਮੀਲ ਵਾਪਸ ਆਉਣਾ। ਦੈਟਸ ਆਲ ਅਬਾਊਟ ਉਹਦੀ ਐਪਲੀਕੇਸ਼ਨ ਜਿਹੜੀ ਇਸ ਵੇਲੇ ਕੰਮ ਕਰਦੀ ਆ। ਜੇ 100 ਮੀਲ ਤੋਂ ਵੱਧ ਉਹਦਾ ਰਾਊਂਡ ਟ੍ਰਿਪ 200 ਮੀਲ 100 ਮੀਲ ਦਾ ਰਾਊਂਡ ਟ੍ਰਿਪ ਹੁੰਦਾ ਜਾਂ 200 ਮੀਲ ਦਾ ਰਾਊਂਡ ਟ੍ਰਿਪ ਹੁੰਦਾ, ਤੇ ਉੱਥੋਂ ਤੱਕ ਹੀ ਅਜੇ ਐਪਲੀਕੇਬਲ ਹੈਗਾ। ਤੇ ਜੇ ਟਰੱਕ ਪੁਆਇੰਟ A ਤੋਂ ਪੁਆਇੰਟ B ਤੇ ਜਾਂਦਾ ਤੇ ਉੱਥੇ ਉਹਨੂੰ ਰੀਚਾਰਜ ਕਰਨਾ ਪੈਂਦਾ, ਤੇ ਰੀਚਾਰਜਿੰਗ ਟੇਕਸ ਅਬਾਊਟ 90 ਮਿੰਟਸ ਅਪ ਟੂ 80% ਰੀਚਾਰਜ। ਜਿਹੜੇ ਫੈਡੈਕਸ ਦੇ ਆਪਣੇ ਤੁਹਾਡੀ ਜਿਹੜੇ ਹੈਗੇ ਆ, ਵੋਲਵੋ ਦੇ ਆ ਜਾਂ ਫਰੇਟ ਲਾਈਨਰ ਆ, ਉਹਨਾਂ ਦੇ ਟਰੱਕ ਜਿਹੜੇ ਆ they say it takes about 90 minutes but it does take more than that ਅਜੇ। ਸੋ ਬੇਸਿਕਲੀ ਇਹ ਹੈਗਾ ਕਿ ਜੇ ਤੁਹਾਡੇ ਕੋਲ ਇਹੋ ਜਿਹੀ ਫਲੀਟ ਹੈਗੀ ਆ ਤੇ ਯੂ ਹੈਵ ਟੂ ਹੈਵ ਅ 1 ਐਕਸਟਰਾ ਟਰੱਕ, ਐਵਰੀ 1 ਡਰਾਈਵਰ ਯੂ ਹੈਵ ਟੂ ਹੈਵ 2 ਟਰੱਕ,
ਕਿ ਉਹ ਬੰਦਾ ਉੱਥੇ ਇੱਕ ਟਰੱਕ ਲੈ ਕੇ ਜਾਵੇ, ਉੱਥੇ ਦੂਜਾ ਇੱਕ ਪਾਰਕ ਕਰ ਦੇਵੇ ਚਾਰਜ ਨੂੰ, ਦੂਜਾ ਚਾਰਜ ਵਾਲਾ ਲੈ ਕੇ ਵਾਪਸ ਤੁਰ ਪਵੇ ਟੂ ਸੇਵ ਦਾ ਟਾਈਮ ਫॉर द ਡਰਾਈਵਰ। ਸੋ ਉਹ ਜੇ ਐਪਲੀਕੇਸ਼ਨ ਜੇ ਹੁਣ ਇਦਾਂ ਆ, ਤੇ ਜਿੱਦਾਂ ਹੁਣ ਡਰਾਈ ਦੇ ਵਿੱਚ ਇੱਕ ਰੂਲ ਹੈਗਾ ਕਿ ਡਰਾਈ ਦਾ ਕੰਮ ਜਿਹੜਾ ਕੰਪਨੀਆਂ ਕਰਦੀਆਂ ਹੈਗੀਆਂ, ਉਹਨਾਂ ਨੂੰ ਇੱਕ ਟ੍ਰੇਲਰ ਪਿੱਛੇ 3 ਟ੍ਰੇਲਰ ਚਾਹੀਦੇ ਆ। ਇੱਕ ਪੁਆਇੰਟ A ਤੇ ਡ੍ਰੌਪ ਕੀਤਾ, ਇੱਕ ਪੁਆਇੰਟ B ਤੇ ਇੱਕ ਟ੍ਰਾਂਜ਼ਿਟ ਦੇ ਵਿੱਚ। ਸੋ ਐਵਰੀ ਡਰਾਈ ਕੰਪਨੀ ਜਿਹੜੀ 100, 150, 200 ਟਰੱਕ ਵਾਲੀ ਕੰਪਨੀ ਹੈਗੀ ਆ ਡਰਾਈ ਦੀ, ਉਹਨਾਂ ਨੂੰ ਪਤਾ ਕਿ ਉਹਨਾਂ ਨੂੰ ਘੱਟੋ ਘੱਟ 3 ਟ੍ਰੇਲਰ ਚਾਹੀਦੇ ਆ ਟੂ ਰਨ ਦਾ ਜਿਹੜਾ ਉਹਨਾਂ ਦਾ ਆਪਰੇਸ਼ਨ ਹੈਗਾ ਐਫੀਸ਼ੀਐਂਟਲੀ। ਠੀਕ ਹੈ ਨਾ। ਸੋ ਇਸ ਕਰਕੇ ਇਹ ਜਿਹੜੀਆਂ ਚੀਜ਼ਾਂ ਹੈਗੀਆਂ, ਇਹ ਚੀਜ਼ਾਂ ਨੂੰ ਅੰਡਰਸਟੈਂਡ ਕਰਨ ਨੂੰ, ਲਰਨ ਕਰਨ ਨੂੰ, ਤੇ ਇਹ ਜਿਹੜਾ ਇਲੈਕਟ੍ਰਿਕ ਟਰੱਕ ਦਾ ਹੈਗਾ, ਇਹ ਡੈਫੀਨੇਟਲੀ ਅਜੇ ਲੋਟ ਆਫ ਵਰਕ ਨੀਡ ਟੂ ਗੈਟ ਡਨ। ਬੈਟਰੀ ਦਾ weight ਬਹੁਤ ਜ਼ਿਆਦਾ ਹੈਗਾ, 16,000 ਤੋਂ 18,000 ਪਾਉਂਡ ਦੇ ਕਰੀਬ ਕੱਲਾ ਬੈਟਰੀ ਦਾ weight ਹੈਗਾ। ਸੋ 7 ਤੋਂ 8,000 ਪਾਉਂਡ ਜਿਹੜਾ ਹੈਗਾ ਉਹ ਤੁਹਾਡੇ ਗ੍ਰੋਸ weight ਦੇ ਵਿੱਚ ਘਟ ਜਾਂਦਾ ਹੈਗਾ। ਸੋ ਜੇ ਗ੍ਰੋਸ weight ਜਿੰਨਾ ਘਟ ਜਾਂਦਾ, ਦੈਟ ਮੀਨਸ ਕਿ ਉਨਾ ਘੱਟ weight ਤੁਸੀਂ ਮੂਵ ਕਰ ਰਹੇ ਆ ਤੇ ਉਨੇ ਹੀ ਵੱਧ ਟਰੱਕ ਜਾਣਗੇ। ਸੋ ਇਸ ਕਰਕੇ ਕਾਫੀ ਜਿਹੜੀਆਂ ਊਣਤਾਈਆਂ ਹੈਗੀਆਂ, ਕਾਫੀ ਉਹਦੇ ਚ ਸਿਚੁਏਸ਼ਨ ਹੈਗੀਆਂ ਅਜੇ। ਜਿਹੜਾ ਇਲੈਕਟ੍ਰਿਕ ਟਰੱਕ ਹੈਗਾ ਉਹਦੇ ਚ ਅਜੇ ਕਾਫੀ ਸੁਧਾਰ ਦੀ ਲੋੜ ਆ ਕਾਫੀ ਜੀ। ਕੰਮ ਕਾਫੀ ਬਹੁਤ ਕੰਮ ਸੁਧਾਰ ਦੀ ਲੋੜ। ਆ ਨਿਕੋਲਾ ਦੀ ਖਬਰ ਆਈ ਆ, ਪਰ And- ਕਾਲਸ ਵੀ ਲੈਨੇ। ਉਸ ਤੋਂ ਪਹਿਲਾਂ ਉਹਨਾਂ ਦੇ ਜਿਹੜੇ ਫੀਨਿਕਸ ਦੇ ਹੈੱਡਕੁਆਟਰ ਦੇ ਉੱਤੇ ਇਲੈਕਟ੍ਰਿਕ ਸੈਮੀ ਟਰੱਕ ਨੂੰ ਅੱਗ ਲੱਗ ਗਈ। ਨਿਕੋਲਾ ਵਾਲੇ ਕਹਿੰਦੇ ਵੀ ਕੂਲੈਂਟ ਲੀਕ ਦੇ ਕਰਕੇ ਇਹ ਹੋਇਆ ਹੋ ਸਕਦਾ। ਨਾਲ ਹੀ ਉਹਨਾਂ ਨੇ ਕਿਹਾ ਵੀ ਇਹਦੇ ਵਿੱਚ ਫਾਊਲ ਪਲੇ ਵੀ ਪੋਸੀਬਲ ਆ, ਕਿਸੇ ਨੇ ਜਾਣ ਕੇ ਇੱਦਾਂ ਵੀ ਜਿਹੜਾ ਉਹ ਕੀਤਾ ਹੋ ਸਕਦਾ ਆ। ਸੋ ਇਸੇ ਹੀ ਕੰਪਨੀ ਨੇ ਹੁਣੇ ਐਰੀਜ਼ੋਨਾ 'ਚ ਆਪਣੇ 120 EMPLOYE ਵੀ ਜਿਹੜੇ ਲੇ ਆਫ ਕੀਤੇ ਹੈਗੇ ਆ। ਸੋ ਦੇਰ ਆਰ ਸੋ ਮੈਨੀ ਥਿੰਗਸ ਜਿਹੜੀਆਂ ਫਿਗਰ ਆਊਟ ਕਰਨ ਵਾਲੀਆਂ ਆ। ਇਲੈਕਟ੍ਰਿਕ ਟਰੱਕਸ ਦੇ ਲਈ ਜਦੋਂ ਆਏ ਆ ਤੇ ਸਾਰੇ ਜਣੇ ਗਿਨੀ ਪਿਗ ਨਾ ਬਣ ਜਾਣ, ਇਹ ਵੀ ਦੇਖਣਾ ਪੈਣਾ ਆ। ਪਰ ਇਸ ਦੇ ਨਾਲ ਸੰਬੰਧਿਤ ਇੱਕ ਹੋਰ ਚੀਜ਼ ਮੈਂ ਦੇਖ ਰਿਹਾ ਰਮਨ ਜੀ, ਬਹੁਤ ਸਾਰੇ ਪੋਰਟਸ ਦੇ ਉੱਤੇ, ਅੱਗੇ ਤਾਂ ਆਪਾਂ ਇਲੈਕਟ੍ਰਿਕ ਟਰੱਕ ਦੀ ਗੱਲ ਕਰ ਰਹੇ ਸੀ ਨਾ, ਤੇ ਇਹ ਕਹਿ ਰਹੇ ਸੀ ਵੀ ਆਟੋਨਮਸ ਡਰਾਈਵਰਲੈਸ ਟਰੱਕ ਦਾ ਕੀ ਹੋਣਾ ਆ, ਪਰ ਬਹੁਤ ਸਾਰੇ ਪੋਰਟਸ ਦੇ ਉੱਤੇ ਡਰਾਈਵਰਲੈਸ ਕੰਟੇਨਰ ਟਰੱਕਸ ਆ ਗਏ ਆ। ਸੋ ਉਹਦੇ ਵਿੱਚ ਨਾ ਮੋਹਰੇ ਬੈਠਣ ਨੂੰ ਆ, ਕੁਛ ਨਹੀਂ ਹੈ, ਕੰਟੇਨਰ ਉੱਤੇ ਲੱਦਣਾ ਆ। ਜਿੱਦਾਂ ਆਪਾਂ ਅਸੈਂਬਲੀ ਲਾਈਨ ਤੇ ਨਹੀਂ ਦੇਖਦੇ ਵੀ ਆਟੋਮੈਟਿਕਲੀ ਜਿਹੜੇ ਰੋਬੋਟਸ ਟਾਈਪ ਉਹ ਲਾਈਨ ਬਣੀ ਆ, ਉਹ ਫੋਲੋ ਕਰੀ ਜਾਂਦੇ ਆ। ਤੇ ਹੁਣ ਕਈ ਪੋਰਟਸ ਤੋਂ ਇਹ ਵੀਡੀਓਜ਼ ਸਾਹਮਣੇ ਆ ਰਹੀਆਂ ਆ ਜਿੱਥੇ ਡਰਾਈਵਰਲੈਸ ਕੰਟੇਨਰ ਟਰੱਕਸ ਚੱਲ ਰਹੇ ਆ। ਸੋ ਪੋਰਟ ਵਾਲਿਓ ਧਿਆਨ ਦਿਓ, ਕੱਲੇ ਇਲੈਕਟ੍ਰਿਕ ਟਰੱਕ ਲੈਣ ਤੱਕ ਨਾ ਸੋਚਦੇ ਰਹੋ ਵੀ ਉਹ ਆਪਾਂ ਨੂੰ ਲੈਣੇ ਪੈਣੇ ਆ ਜਾਂ ਨਹੀਂ। ਇੱਥੇ ਤਾਂ ਲੱਗਦਾ ਵੀ ਡਰਾਈਵਰਾਂ ਦਾ ਕੰਮ ਹੀ ਚੱਕ ਦੇਣਾ ਆ, ਜਿਸ ਤਰੀਕੇ ਦੇ ਨਾਲ ਸੋਲੂਸ਼ਨ ਆ ਰਹੇ ਆ। ਉਹ ਜਿਹੜੀ ਉਹ ਐਪਲੀਕੇਸ਼ਨ ਹੈ ਰਾਜ, ਉਹ ਐਪਲੀਕੇਸ਼ਨ ਸਿਰਫ ਟਰੱਕ ਜਿਹੜਾ ਆਪਣਾ ਹੈਗਾ ਆ, ਸ਼ਿਪ ਹੈਗਾ, ਸ਼ਿਪ ਤੋਂ ਕੰਟੇਨਰ ਉਤਾਰ ਕੇ ਤੇ ਡੌਕ ਤੱਕ ਲੈ ਕੇ ਆਉਣ ਦਾ ਕੰਮ ਹੈਗਾ। ਉਹ ਉਸ ਤੋਂ ਅੱਗੇ ਨਹੀਂ ਹੈਗਾ। ਉਹ ਸਿਰਫ ਓਨੇ ਏਰੀਏ ਦੇ ਵਿੱਚ ਹੀ ਜਿਹੜਾ ਉਹ ਹੈਗਾ, ਜਿਹੜੀ ਡਰਾਈਵਰਲੈਸ ਟਰੱਕ ਨਹੀਂ ਗਾ, ਉਹ ਐਕਚੁਅਲੀ ਚੈਸੀ ਹੈਗੀ ਆ, ਆਟੋਨਮਸ ਚੈਸੀ ਹੈਗੀ ਆ। ਸੋ ਚੈਸੀ ਦੇ ਉੱਤੇ ਟਰੱਕ ਰੱਖਦੇ ਹੈਗੇ, ਉਹਦੀ ਕੋਈ ਕੈਬ ਨਹੀਂ, ਕੋਈ ਕੁਛ ਨਹੀਂ ਗਾ। ਸੋ ਸੈਲਫ ਡਰਾਈਵਿੰਗ ਹੀ ਆ, ਜਿਹੜਾ ਇਲੈਕਟ੍ਰਿਕ ਹੈਗੀ, ਸੈਲਫ ਡਰਾਈਵਿੰਗ ਹੈਗੀ ਆ। ਸੋ ਉਹ ਜਿਹੜੀ ਚੀਜ਼ ਹੈਗੀ ਆ, ਉਹ ਸਿਰਫ ਤੇ ਸਿਰਫ ਤੁਹਾਡੀ ਜਿਹੜੀ ਸ਼ਿਪ ਤੋਂ ਕੰਟੇਨਰ ਉਤਾਰ ਕੇ ਤੇ ਜਿਹੜਾ ਜਿੱਥੇ ਟਰੱਕ ਨੇ ਆਣ ਕੇ ਕੰਟੇਨਰ ਚੱਕਣਾ ਹੈਗਾ, ਉੱਥੋਂ ਤੱਕ ਲਿਆਉਣ ਦੇ ਵਿੱਚ ਉਹ ਐਪਲੀਕੇਸ਼ਨ ਚੱਲ ਰਹੀ ਹੈਗੀ ਆ। ਸੋ ਉਹ ਜਿਹੜੀ ਪੋਰਟ ਦੇ ਅੰਦਰ ਜਿਹੜੇ ਕੰਮ ਕਰਦੇ ਸੀਗੇ, ਜਿਹੜੇ ਪੋਰਟ ਦੇ ਅੰਦਰ ਸ਼ਿਪ ਤੋਂ ਲਾ ਕੇ ਕੰਟੇਨਰ ਤੇ ਵਾਪਸ ਬਾਹਰ ਤੱਕ ਲੈ ਕੇ ਆਉਂਦੇ ਸੀ, ਜਾਂ ਜਿੱਥੇ ਜਾ ਕੇ ਟਰੱਕ ਚੈਸੀ ਉੱਤੇ ਰੱਖਦੇ ਆ ਉੱਥੇ ਲੈ ਕੇ ਆਉਂਦੇ ਸੀ, ਉਨਾ ਕੁ ਕੰਮ ਜਿਹੜਾ ਆ ਉਹ ਉਹਦੇ ਥੱਲੇ ਆਟੋਨਮਸ ਦੇ ਥੱਲੇ ਗਿਆ। ਪਰ ਮੈਂ ਇੱਕ ਗੱਲ ਇਹ ਵੀ ਮੈਂ ਕਲੀਅਰ ਕਰ ਦੇਣੀ ਚਾਹੁੰਦਾ ਕਿ ਜਿਹੜੀ ਆਟੋਨਮਸ ਟਰੱਕ ਹੈਗਾ ਨਾ, ਇਟਸ ਲੌਂਗ ਵੇਜ਼, ਸਟਿਲ ਬਹੁਤ ਲੌਂਗ ਵੇਜ਼ ਆ। ਪਰ ਆਟੋਨਮਸ ਟਰੱਕ ਦੇ ਵਿੱਚ ਵੀ ਜਿਹੜੇ ਡਰਾਈਵਰਸ ਆ ਨਾ, ਅਜੇ ਹਾਲ ਦੀ ਘੜੀ ਉਹ 100% ਜਿਹੜੇ ਆ ਉਹ ਐਲੀਮੀਨੇਟ ਨਹੀਂ ਹੋਣੇ। ਪਰ ਇੱਕ ਗੱਲ ਜ਼ਰੂਰ ਹੋ ਜਾਣੀ ਆ ਕਿ ਜਿਹੜੇ ਸਾਡੇ ਡਰਾਈਵਰਸ ਹੋਣਗੇ ਨਾ, ਉਹਨਾਂ ਨੂੰ ਬਹੁਤ ਟੈਕਨੀਕਲੀ ਬਹੁਤ ਸੈਵੀ ਹੋਣਾ ਪੈਣਾ, ਉਹਨਾਂ ਨੂੰ ਟੈਕਨੀਕਲੀ ਬਹੁਤ ਐਡਵਾਂਸ ਹੋਣਾ ਪੈਣਾ, ਬਹੁਤ ਚੀਜ਼ਾਂ ਉਹਨਾਂ ਨੂੰ ਲਰਨ ਕਰਨੀਆਂ ਪੈਣੀਆਂ, ਸਿੱਖਣੀਆਂ ਪੈਣੀਆਂ ਟੂ ਰਨ ਦੀਜ਼ ਐਡਵਾਂਸ ਟਰੱਕ। ਹੁਣ ਜਿਹੜੇ ਪੁਰਾਣੇ ਡਰਾਈਵਰ ਸੁਣਦੇ ਹੋਣਗੇ ਅੱਜ ਤੋਂ 15-20 ਸਾਲ ਪਹਿਲਾਂ ਵਾਲੇ ਡਰਾਈਵਰ, ਜਦੋਂ ਉਦੋਂ 6 ਸ਼ਿਫਟ ਟਰੱਕ ਹੁੰਦਾ ਸੀ, 13 ਸਪੀਡ ਹੁੰਦਾ ਸੀਗਾ, ਕੋਈ ਜ਼ਿਆਦਾ ਸੈਂਸਰ ਨਹੀਂ ਸੀ ਹੁੰਦੇ, ਉਹ ਜ਼ਰੂਰ ਇਹ ਗੱਲ ਨੂੰ ਮਤਲਬ ਐਕਸੈਪਟ ਕਰਨਗੇ ਕਿ ਜਿਹੜੇ ਉਦੋਂ ਦੇ ਟਰੱਕ ਚਲਾਉਂਦੇ ਸੀ 20 ਸਾਲ ਪਹਿਲਾਂ ਦੇ, ਉਹਨਾਂ ਨੂੰ ਅੱਜ ਜਿਹੜਾ ਟਰੱਕ ਹੈਗਾ ਉਹਦੇ ਚ ਕਿੰਨਾ ਜ਼ਮੀਨ ਅਸਮਾਨ ਦਾ ਫਰਕ ਆ ਗਿਆ। ਕਿ ਜਿੱਥੇ ਰੀਜਨ ਕਰਨਾ, ਆਹ ਕਰਨਾ, ਸੈਂਸਰ ਕਰ, ਇਹ ਕਰ, 3200 ਚੀਜ਼ਾਂ ਜਿਹੜੀਆਂ ਤੁਹਾਨੂੰ ਹੋਰ ਸਿੱਖਣੀਆਂ ਪੈ ਰਹੀਆਂ ਅੱਜ ਤੁਹਾਨੂੰ ਉਹੋ ਹੀ ਟਰੱਕ ਰਨ ਕਰਨ ਨੂੰ, ਜਿਹੜਾ ਕਿ 20 ਸਾਲ ਪਹਿਲਾਂ ਬੜੇ ਆਰਾਮ ਦੇ ਨਾਲ ਬੰਦਾ ਨਾਰਮਲੀ ਰਨ ਕਰ ਲੈਂਦਾ ਸੀ। ਸੋ ਆਉਣ ਵਾਲੇ ਸਮੇਂ 'ਚ ਵੀ ਇਹ ਚੀਜ਼ਾਂ ਜਿਹੜੀਆਂ ਆ, ਡਰਾਈਵਰ ਜਿਹੜਾ ਆ ਉਹ ਕਿਤੇ ਨਹੀਂ ਜਾ ਰਿਹਾ ਹੈਗਾ, ਪਰ ਡਰਾਈਵਰ ਨੂੰ ਐਡਵਾਂਸ ਹੋਣਾ ਪੈਣਾ, ਬਹੁਤ ਚੀਜ਼ਾਂ ਲਰਨ ਕਰਨੀਆਂ ਪੈਣੀਆਂ।
ਜੀ ਜੀ ਜੀ। ਬਿਲਕੁਲ। ਸੋ ਆਪਣੇ ਨਾਲ ਜੁੜੇ ਨੇ ਜਗਰੂਪ ਜੀ। ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਜਗਰੂਪ ਸਿੰਘ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਜੀ ਸਾਰੇ ਵੀਰਾਂ ਨੂੰ, ਸੁਣਨ ਵਾਲੇ ਸਰੋਤਿਆਂ ਨੂੰ ਜੀ। ਸਤਿ ਸ਼੍ਰੀ ਅਕਾਲ। ਮੈਂ ਦੋ ਕੁ ਵਿਸ਼ਿਆਂ ਤੇ ਆਪਣੇ ਵਿਚਾਰ ਰੱਖਣੇ ਚਾਹੁੰਦਾ ਜੀ। ਇੱਕ ਤਾਂ ਰਾਜਕਰਨ ਸਿੰਘ ਨੇ ਸਵਾਲ ਪੁੱਛਿਆ ਸੀ ਕਿ ਜਿਹੜੇ ਓਨਰ ਆਪਰੇਟਰ ਨੇ ਉਹਨਾਂ ਦੇ ਖਰਚੇ ਜਾਂ ਉਹਨਾਂ ਦੇ ਬਾਰੇ ਜ਼ਰੂਰ ਦੱਸਿਆ ਜਾਵੇ। ਕੰਪਨੀਆਂ ਬਾਰੇ ਵੀਰ ਜੀ ਨੇ ਗੱਲ ਕਰਤੀ ਹੈ, ਰਮਨ ਭਾਜੀ ਨੇ। ਇੱਕ ਓਨਰ ਆਪਰੇਟਰ ਨੂੰ ਮੇਰੀ ਬੇਨਤੀ ਹੈ, ਜਿੰਨੇ ਵੀ ਓਨਰ ਆਪਰੇਟਰ ਆ, ਆਹ ਚੀਜ਼ਾਂ ਦਾ ਜ਼ਰੂਰ ਖਿਆਲ ਰੱਖਿਓ। ਤੁਹਾਡੇ ਟਰੱਕ ਦੀ ਪੇਮੈਂਟ ਨੂੰ ਪੇਪਰ ਤੇ ਲਿਖੋ, ਉਹਦੀ ਇੰਸ਼ੋਰੈਂਸ ਨੂੰ ਪੇਪਰ ਤੇ ਲਿਖੋ, ਪਲੱਸ ਤੁਹਾਡੇ ਟਰੱਕ ਦਾ ਤੁਹਾਡਾ ਕਿੰਨਾ ਤੁਸੀਂ ਲੌਗ ਬੁੱਕ ਦਾ ਖਰਚਾ ਪੇ ਕਰਦੇ ਹੋ ਮੰਥਲੀ, ਜਾਂ ਤੁਹਾਡਾ ਉਹਦੇ ਵਿੱਚ ਇੰਟਰਨੈਟ ਦਾ ਖਰਚਾ ਹੈਗਾ, ਪਲੱਸ ਤੁਹਾਡੇ ਲਾਇਸੈਂਸ ਪਲੇਟਾਂ ਦਾ ਕਿੰਨਾ ਖਰਚਾ ਹੈਗਾ, ਤੇ ਜਿਹੜੇ ਮਰਜ਼ੀ ਰੂਟ ਤੇ ਜਿੱਦਾਂ ਤੁਸੀਂ ਲੌਂਗ ਹਾਲ ਜਾਂਦੇ ਹੋ ਤੁਹਾਡੇ ਕਿੰਨੀਆਂ ਮੀਲਾਂ ਨੇ ਅਬਾਊਟ। ਜੇ ਤੁਸੀਂ ਇੱਕ ਟਰੱਕ ਤੁਹਾਡਾ ਮੰਥਲੀ 15 ਤੋਂ 20,000 ਮੀਲਾਂ ਚੱਲਦਾ ਤਾਂ ਤੁਸੀਂ $1000 ਉਹਦਾ ਖਰਚਾ ਪਾਓ ਟਾਇਰਾਂ ਦੀ ਘਸਾਈ ਦਾ, ਤੇ $500 ਨਵੇਂ ਟਰੱਕ ਦੀ ਮੇਨਟੇਨੈਂਸ ਦਾ ਜ਼ਰੂਰ ਪਾਓ। ਇਹ ਸਾਰੇ ਖਰਚੇ ਪਾ ਕੇ ਫਿਰ ਤੁਸੀਂ ਉਹਨੂੰ ਕੈਲਕੂਲੇਟ ਕਰੋ, ਤੇ ਪਲੱਸ ਜਦੋਂ ਤੁਸੀਂ ਫਿਰ ਜਿੰਨੇ ਗੇੜੇ ਲਾਉਂਦੇ ਹੋ ਮੀਲ ਦੇ ਹਿਸਾਬ ਨਾਲ 45 ਸੈਂਟ ਮਾਈਲ ਦੇ ਹਿਸਾਬ ਨਾਲ ਘੱਟੋ ਘੱਟ ਆਪਣੀ ਨਾ ਵੱਧ ਨਾ ਘੱਟ 45 ਸੈਂਟ ਨਾਲ ਤੁਸੀਂ ਆਪਣੀ ਤਨਖਾਹ ਲਿਖੋ। ਤਨਖਾਹ ਕੱਢ ਕੇ ਜੇ ਤੁਹਾਡਾ ਬੈਲੈਂਸ ਦੇ ਵਿੱਚ ਤੁਹਾਨੂੰ ਕੁਝ ਦਿਸ ਰਿਹਾ ਬਚਦਾ ਤਾਂ ਤੁਸੀਂ ਉਹਦੇ ਬਾਰੇ ਸੋਚੋ। ਪਰ ਅੱਜ ਦਾ ਟਾਈਮ ਇਹ ਆ, ਜਦੋਂ ਤੁਸੀਂ ਇਹ ਸਾਰੇ ਖਰਚੇ ਕੱਢੋਗੇ ਨਾ, ਜਿੰਨੇ ਵੀਰਾਂ ਨੇ ਟਰੱਕ ਪਿਛਲੇ 2 ਸਾਲਾਂ 'ਚ ਲਏ ਨੇ, ਟਰੱਕ ਓਵਰ ਪ੍ਰਾਈਸ ਲਏ ਨੇ, ਤਾਂ ਉਹਨਾਂ ਦੀ ਇਹ ਤਨਖਾਹ 'ਚੋਂ ਤੁਹਾਨੂੰ ਘਾਟੇ ਦਿਸਣ ਲੱਗ ਜਾਣੇ ਆ। ਤੁਹਾਡੀ ਤਨਖਾਹ 'ਚੋਂ ਜਾਣਗੇ ਪੈਸੇ, ਕਿਉਂਕਿ ਮੈਂ ਇਹਦੀ ਗਰੰਟੀ ਦਿੰਦਾ ਵਾਂ। ਜਦੋਂ ਤੁਹਾਡੀ ਤਨਖਾਹ 'ਚੋਂ ਜਾਂਦੇ ਆ, ਕਿਉਂਕਿ ਤੁਸੀਂ ਇਹ ਨਹੀਂ ਦੇਖਦੇ ਤੁਸੀਂ ਟੋਟਲ ਆਪਣੇ ਪੰਜਾਬੀ ਕੀ ਕਰਦੇ ਆ ਰਾਜਕਰਨ ਜੀ, ਉਹ ਟੋਟਲ ਇਨਕਮ 'ਚੋਂ ਗਿਣ ਲੈਂਦੇ ਆ ਵੀ ਮੈਨੂੰ 10,000 ਟਰੱਕ ਨੇ ਛੱਡਤਾ, ਮੈਨੂੰ 8 ਛੱਡਤਾ, ਕੋਈ ਨਹੀਂ ਮੈਨੂੰ 7 ਛੱਡ ਰਿਹਾ। ਨਹੀਂ ਬਈ, ਜੇ ਤੁਸੀਂ ਦੀ ਡਰਾਈਵਿੰਗ ਕਰੋ ਤਾਂ ਵੀ ਤੁਹਾਨੂੰ 8,000 ਬਚਣਾ ਸੀ। ਹੁਣ ਤੁਹਾਡਾ ਟਰੱਕ ਤੁਸੀਂ ਕਹਿੰਦੇ 7 ਵੱਜ ਗਏ, ਤਾਂ ਮੈਨੂੰ ਤੁਹਾਡਾ ਟਰੱਕ ਪਰ ਮੰਥ $1000 ਤੁਹਾਤੋਂ ਖਾ ਰਿਹਾ। ਉੱਪਰ ਦੀ ਜਦੋਂ ਤੁਹਾਡੀ ਟਾਇਰਾਂ ਦੀ ਘਸਾਈ ਪੈਣੀ ਆ, ਤੁਸੀਂ ਉਹਦੇ ਅੱਜ ਕੱਲ੍ਹ ਟਾਇਰ ਹੀ ਦੇਖੋ, ਤੁਸੀਂ ਇੱਕ ਟਰੱਕ ਦੇ ਟਾਇਰ ਪਾਉਣੇ $7-8,000 ਤੱਕ ਚਲਿਆ ਜਾਂਦਾ ਕੰਮ, ਜੇ ਸਾਰੇ ਪਾਉਣੇ ਆ ਉਹਨਾਂ ਦੀ ਘਸਾਈ। ਸੋ ਇਸ ਕਰਕੇ ਜੇ ਤੁਹਾਡੇ ਅੱਜ ਪੈ ਰਿਹਾ ਤਾਂ ਆਉਣ ਵਾਲਾ ਅੱਜ ਤੋਂ 1 ਸਾਲ ਤੱਕ, 1.5 ਸਾਲ ਤੱਕ, 2025 ਤੱਕ ਮੈਨੂੰ ਲੱਗਦਾ ਇਹ ਪੈਂਦੇ ਹੀ ਰਹਿਣੇ ਨੇ। ਜੇ ਤਾਂ ਤੁਸੀਂ ਅਫੋਰਡ ਕਰਦੇ ਹੋ ਠੀਕ ਆ, ਨਹੀਂ ਤਾਂ ਮੈਨੂੰ ਇਹ ਮੈਂ ਤੁਹਾਨੂੰ ਕੋਈ ਡਰਾਉਂਦਾ ਨਹੀਂ, ਮੈਂ ਕਹਿਣਾ ਵੀ ਇਹਨੂੰ ਬਾਰੇ ਜ਼ਰੂਰ ਸੋਚੋ। ਤੇ ਦੂਸਰੀ ਇੱਕ ਬੇਨਤੀ ਕੀਤੀ ਸੀ ਵੀਰ ਦੀਆਂ ਨੇ ਵੀ, ਆਪਣੇ ਬੰਦੇ ਨਾਲ ਪੋਸਟਰ ਦੀ ਫੋਟੋ ਤਾਂ ਸ਼ੇਅਰ ਕਰ ਦਿੰਦੇ ਆ ਜੀ, ਉੱਥੇ ਆਹ ਹੋ ਗਿਆ ਕੰਪਨੀ 'ਚ, ਨਾ ਉਹਦੇ ਬਾਰੇ ਤਰੀਕ ਲਿਖਣੀ ਆ। ਕਈ ਵਾਰ ਹੁੰਦਾ ਜੀ ਇੱਥੇ ਐਕਸੀਡੈਂਟ ਹੋ ਗਿਆ, ਬਚ ਜਾਓ, ਐਂ ਦੀ ਨਿਕਲ ਜਾਓ। ਉਹ ਭਾਈ ਤੂੰ ਕਿੱਥੇ ਖੜਾ, ਸਾਨੂੰ ਕੀ ਪਤਾ, ਇਹ ਤਾਂ ਤੈਨੂੰ ਪਤਾ ਨਾ ਤੂੰ ਕਿੱਥੋਂ ਵੀਡੀਓ ਪਾਤੀ, ਸਾਡੇ ਕੋਲ ਕਹਿੰਦਾ ਲਾਈਵ ਲੋਕੇਸ਼ਨ ਆ ਗਈ। ਸੋ ਜਿੰਨੇ ਸਰੋਤੇ ਸੁਣਦੇ ਹੋ ਨਾ, ਥੋੜੀ ਜਿਹੀ ਆਪਣੇ ਆਪ ਦੇ ਵਿੱਚ ਵਿਚਾਰਧਾਰਾ ਜ਼ਰੂਰ ਵਿਚਾਰਿਓ। ਇੰਟੈਲੀਜੈਂਸੀ ਸਾਡੇ ਲੋਕਾਂ 'ਚ ਘਟਦੀ ਜਾ ਰਹੀ ਆ। ਵੀਡੀਓ ਪਾ ਦੇਣੀ ਆ, ਉਹਦੇ ਬਾਰੇ ਕੋਈ ਡਾਟਾ ਨਹੀਂ ਦੇਣਾ ਵੀ ਉਹ ਕਿਸ ਜਗ੍ਹਾ ਦੀ ਆ, ਕਿੰਨੀ ਤਰੀਕ ਦੀ ਆ। ਸੋ ਜਿਹੜੀ ਉਹ ਕਲਿੱਪ ਆ ਤਾਂ ਜੋ ਉਹਦੇ ਤੇ ਕੋਈ ਬੰਦਾ ਦੂਜਾ ਉਹਦੇ ਤੇ ਕੋਈ ਐਕਸ਼ਨ ਰਮਨ ਭਾਜੀ ਦੇਖ ਕੇ ਉਹਦੇ ਤੇ ਕੁਝ ਪਤਾ ਕਰ ਸਕਣ, ਜਾਂ ਤੁਸੀਂ ਕਰ ਸਕੋ। ਕੁਛ ਏਦਾਂ ਦੀਆਂ ਵੀਡੀਓ ਹੁੰਦੀਆਂ ਨੇ। ਸੋ ਇਹ ਬੇਨਤੀ ਆ ਜਿੰਨੇ ਵੀ ਸੁਣਨ ਵਾਲੇ ਆ, ਜਦੋਂ ਕੁਝ ਵੀ ਸ਼ੇਅਰ ਕਰਦੇ ਉਹਦੇ ਬਾਰੇ ਜਾਣਕਾਰੀ, ਉਹਦੇ ਟਾਈਮ ਦੀ ਜਾਣਕਾਰੀ, ਕਿਹੜੇ ਹਾਈਵੇ ਤੇ ਹੈਪਨ ਹੋਇਆ, ਉਹ ਜ਼ਰੂਰ ਸ਼ੇਅਰ ਕਰਿਆ ਕਰੋ। ਇੱਕ ਤੁਸੀਂ ਲਾਸਟ ਮੇਰੀ ਵਿਚਾਰ ਹੈ ਜੀ, ਇਹ ਤੁਸੀਂ ਵਿਚਾਰ ਰੱਖੀ ਆ ਵੀ ਟਰੱਕਾਂ ਦੇ ਸਾਨੂੰ ਇਹ ਖਾਸਾ ਵੀ ਆਉਣ ਵਾਲੇ ਸਮੇਂ 'ਚ ਡਰਾਈਵਰਲੈਸ ਟਰੱਕ ਹੋਣਗੇ, ਜਿਹਦੇ ਨਾਲ ਜੌਬਾਂ ਜਾਣਗੀਆਂ। ਵੈਸੇ ਟਰੱਕਿੰਗ ਨਾਲ ਰਿਲੇਟਡ ਨਹੀਂ, ਪਰ ਮੈਂ ਬੇਨਤੀ ਕਰਦਾ ਵਾਂ, ਤੁਸੀਂ ਦੇਖਿਆ ਹੋਣਾ ਪਿਛਲੇ 4-5 ਸਾਲਾਂ ਦੇ ਵਿੱਚ ਵਾਲਮਾਰਟ, ਹੋਮ ਡਿਪੋ, ਕਾਸਕੋ ਔਰ ਹੋਰ ਬਹੁਤ ਸਾਰੇ ਸਟੋਰ, ਪਾਇਲਟ ਟਰੱਕ ਸਟਾਪ ਸੀ, ਸਾਰਿਆਂ ਦੇ ਉੱਤੇ ਜਿਹੜੀ ਸੈਲਫ ਕਾਊਂਟਰ ਲੱਗ ਗਏ ਨੇ। ਸੈਲਫ ਸਰਵਿਸ ਲਿਖਤਾ ਤੇ ਜਾਓ, ਸਕੈਨ ਕਰੋ, ਸਾਡੇ ਲੋਕਾਂ ਨੂੰ ਲੱਗਦਾ ਕਿ ਅਸੀਂ ਬਹੁਤ ਪੜ੍ਹੇ ਲਿਖੇ ਹੋ ਗਏ ਆ, ਵੀ ਲਾਈਨ 'ਚ ਨਹੀਂ ਖੜਨਾ ਜੀ, ਜਾਓ ਹਿੰਮਤ ਨਾਲ ਪੇ ਕਰੋ ਤੇ ਨਿਕਲ ਜਾਓ। ਇੱਕ ਗੱਲ ਯਾਦ ਰੱਖਿਓ, ਅਸੀਂ ਆਪਣੀ ਰੋਟੀ ਤੇ ਲੱਤ ਮਾਰ ਰਹੇ ਆ। ਇਹਦਾ ਨੁਕਸਾਨ ਫਿਊਚਰ 'ਚ ਆਉਣਾ। ਉਹ ਮਲਟੀਨੈਸ਼ਨਲ ਕੰਪਨੀਆਂ ਤੁਹਾਡੇ ਪੈਸੇ ਨੂੰ ਕੱਟ ਕਰਕੇ, ਤੁਹਾਡੀਆਂ ਜੌਬਾਂ ਨੂੰ ਕੱਟ ਕਰਕੇ ਆਪ ਉਹਨਾਂ ਨੇ ਇਸ ਲੈਵਲ ਤੇ ਪਹੁੰਚ ਜਾਣਾ ਵੀ ਸਾਨੂੰ ਮੁੜ ਕੇ ਕੋਈ ਹੱਲ ਨਹੀਂ ਲੱਭਣਾ। ਹਲੇ ਵੀ ਟਾਈਮ ਹੈਗਾ, ਲਾਈਨਾਂ 'ਚ ਖੜ ਲਓ 5 ਮਿੰਟ ਤੇ ਆਪਣੇ ਬੱਚਿਆਂ ਦੀਆਂ ਜੌਬਾਂ ਬਚਾ ਲਓ। ਇਹ ਮੈਂ ਪੱਖ ਰੱਖਣਾ ਚਾਹੁੰਦਾ ਸੀ। ਧੰਨਵਾਦ ਜੀ। ਥੈਂਕ ਯੂ ਜੀ, ਮਿਹਰਬਾਨੀ ਜਗਰੂਪ ਜੀ, ਧੰਨਵਾਦ। ਸੋ ਮੈਂ ਤਾਂ ਖੁਦ ਜਦੋਂ ਵੀ ਕਿਤੇ ਹੋਮ ਡੀਪੂ, ਵਾਲਮਾਰਟ ਜਾਵਾਂ, ਉਹਨਾਂ ਨੂੰ ਕਹਿੰਦਾ, ਕਿਉਂਕਿ ਅੱਜ ਕੱਲ ਤਾਂ ਇਹ ਕਾਊਂਟਰ ਇੱਕ ਤੇ ਰਹਿ ਗਿਆ ਉਹਨਾਂ ਦੇ, ਤੇ ਜਦੋਂ EMPLOYEE ਨੂੰ ਕਹੋ ਭਾਈ ਤੁਹਾਡੀ ਜੌਬ ਚੱਲ ਜਾਣੀ। ਦੇਖੋ ਹਰਜੋਤ ਸਿੰਘ ਜੀ, ਇਹ ਆਪਾਂ ਤੁਸੀਂ ਸਾਰੇ ਜਣੇ ਇਸ ਵਿਚਾਰ ਦੇ ਨਾਲ ਗੱਲ ਤਾਂ ਕਰਦੇ ਆ, ਪਰ ਉਹ ਕੰਪਨੀਆਂ ਜਿਨ੍ਹਾਂ ਨੇ ਲਾਏ ਆ ਉਹਨਾਂ ਨੂੰ ਨਹੀਂ ਨਾ ਇਹ ਚੀਜ਼, ਉਹਨਾਂ ਨੇ ਨਹੀਂ ਸਮਝਣੀ ਇਹ ਚੀਜ਼। ਉਹਨਾਂ ਨੂੰ ਤਾਂ ਇਹ ਦੇਖਣਾ ਵੀ ਅੱਛਾ EMPLOYEE ਨਹੀਂ ਆ, ਮੇਰੀ ਲਾਇਬਿਲਟੀਆਂ ਘਟ ਗਈਆਂ, ਸੈਲਫ ਚੈੱਕਆਊਟ ਆ, ਆਪੇ ਹੀ ਕਰਨਾ, ਆਪੇ ਲੈ ਜਾਣਾ, ਵੀ ਮੈਨੂੰ ਇਵੈਂਚੁਅਲੀ ਫਾਇਦਾ ਹੋ ਰਿਹਾ। ਕੰਪਨੀਆਂ ਬਹੁਤ ਘੱਟ ਜਿਹੀਆਂ ਤੁਹਾਨੂੰ ਇੱਥੇ ਕਿਤੇ ਵੀ ਜਿਹੜੀਆਂ ਉਹ ਦਿਖਣਗੀਆਂ, ਜਿਹੜੀਆਂ ਇਹ ਕਹਿਣਗੀਆਂ ਵੀ ਭਾਈ ਮੈਂ ਘਾਟੇ 'ਚ ਜਾਵਾਂ ਤੇ ਦੂਜਿਆਂ ਨੂੰ ਜਿਹੜਾ ਉਹ ਮੈਂ
ਜ਼ਿਆਦਾ ਮਨੀ ਦੇਵਾਂ, ਇਦਾਂ ਨਹੀਂ ਹੋਣਾ। ਇਹ ਹਾਂ ਤੁਹਾਡੀ ਗੱਲ ਠੀਕ ਆ, ਜਾਇਜ਼ ਆ, ਤੁਸੀਂ ਕਰ ਸਕਦੇ ਆ, ਪਰ ਇਵੈਂਚੁਅਲੀ ਜਿਹੜੀਆਂ ਜਿਹੜੇ ਕੰਪਨੀਆਂ ਆ ਦੇ ਲੁੱਕ ਐਟ ਵੀ ਮੇਰਾ ਮਾਰਜਨ ਜਿਹੜਾ ਆ ਉਹ ਕਿੱਥੇ ਵੱਧ ਤੋਂ ਵੱਧ ਬਚ ਰਿਹਾ। ਜੀ ਰਮਨ ਜੀ। ਸੋ ਬਿਲਕੁਲ ਇੱਕ ਜ਼ਰੂਰ ਐਡ ਕਰਨੀ ਆ, ਜਿੱਦਾਂ ਜਗਰੂਪ ਭਾਜੀ ਕਰਕੇ ਗਏ ਆ ਗੱਲ ਤਨਖਾਹ ਦੀ, ਇਹ ਆਪਣੀ ਕਮਿਊਨਿਟੀ 'ਚ ਬਹੁਤ ਵੱਡੀ ਪ੍ਰੋਬਲਮ ਆ। ਟਰੱਕਿੰਗ ਨਹੀਂ, ਜੇ ਤੁਸੀਂ ਹੋਰ ਵੀ ਕੋਈ ਬਿਜ਼ਨਸ ਕਰਦੇ ਆ, ਚਾਹੇ ਤੁਹਾਡਾ ਕੋਈ 7-Eleven ਆ, ਗਰੋਸਰੀ ਸਟੋਰ ਆ, ਰੈਸਟੋਰੈਂਟ ਆ, ਸਾਬੇ ਆ, ਈਵਨ ਕਈ ਭੈਣਾਂ ਜਿਹੜੀਆਂ ਬਿਊਟੀ ਪਾਰਲਰ ਜਾਂ ਹੋਰ ਇਦਾਂ ਦਾ ਕੰਮ ਵੀ ਕਰਦੇ, ਆਪਣੀ ਤਨਖਾਹ ਵਿੱਚ ਕਦੇ ਤੁਸੀਂ ਇਨਕਲੂਡ ਹੀ ਨਹੀਂ ਕਰਦੇ ਹੈਗੇ। ਜੇ ਤੁਸੀਂ ਆਪਣੀ ਤਨਖਾਹ ਨੂੰ ਕਾਊਂਟ ਕਰੋ ਮਿਨੀਮਮ ਵੇਜ ਪਾ ਕੇ, ਤੇ ਫਿਰ ਤੁਸੀਂ ਇੰਨੀ ਸਿਰਦਰਦੀ ਜ਼ਰੂਰੀ ਲੈਣੀ ਆ। ਜਿੱਦਾਂ ਜਗਰੂਪ ਭਾਜੀ ਦੱਸ ਗਏ ਵੀ ਜੇ 7-8 ਹਜ਼ਾਰ ਤੁਹਾਨੂੰ ਐਜ਼ ਏ EMPLOYEE ਬਣ ਕੇ ਪੈਸੇ ਮਿਲਦੇ, ਫਿਰ ਰਾਤ ਨੂੰ ਕਾਹਦੇ ਸੁੱਤੇ ਕਈ ਵਾਰੀ ਤੁਹਾਨੂੰ ਫਿਕਰ ਰਹਿਣਾ ਵੀ ਮੇਰਾ ਟਾਇਰ ਨਾ ਪਾਟ ਜਾਏ, ਆਹ ਨਾ ਹੋ ਜਾਏ, ਉਹ ਨਾ ਹੋ ਜਾਏ। ਸੋ ਇਹ ਗੱਲ ਜ਼ਰੂਰ ਬਿਲਕੁਲ ਸਾਰਿਆਂ ਨੂੰ, ਕਿਸੇ ਵੀ ਬਿਜ਼ਨਸ 'ਚ ਹੈਗੇ ਆ ਨਾ, ਘੱਟੋ ਘੱਟ ਤੁਹਾਡੀ ਜਿੰਨੀ ਵੇਜਸ ਆ ਉਸ ਦੇ, ਜੇ ਟਰੱਕਿੰਗ ਦੇ $35-40 ਪਰ ਆਵਰ ਦੇ ਹਿਸਾਬ ਨਾਲ ਬਣਦੇ ਆ, ਜਾਂ ਮਿਨੀਮਮ ਵੇਜ ਜਿਹੜੇ ਸਟੋਰਾਂ ਵਾਲਿਆਂ ਦੇ ਆ, ਉਹ ਦੇਖੋ ਵੀ ਫੇਰ ਫਾਇਦਾ ਹੈ ਕਿ ਨਹੀਂ, ਕਿ ਸਿਰਫ ਤੁਸੀਂ ਜੌਬ ਆਪਣੀ ਰੱਖਣ ਦੇ ਲਈ ਇੰਨਾ ਸਾਰਾ ਜਿਹੜਾ ਹੈਡਿਕ ਲੈ ਰਹੇ ਹੈਗੇ। ਜੀ ਭਾਜੀ ਆਪਾਂ ਹਰ ਵਾਰੀ ਆਪਾਂ ਪ੍ਰੋਗਰਾਮ ਦੇ, ਚਲੋ ਅੱਜ ਤਾਂ ਮੈਂ ਡਰਾਈਵ ਕਰ ਰਿਹਾ ਹੈਗਾ, ਪਰ ਹਰ ਵਾਰੀ ਆਪਾਂ ਪ੍ਰੋਗਰਾਮ 'ਚ ਇੱਕ ਸਾਈਟ ਦਿੰਦੇ ਹੈਗੇ ਆ, mytruckingcalculator.com। ਜੀ 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 ਸੋ mytruckingcalculator.com ਜਿਹੜੀ ਆ, ਉਹ 'ਚ ਸਿੰਪਲ ਤਰੀਕੇ ਦੇ ਨਾਲ ਸਾਰੀਆਂ ਚੀਜ਼ਾਂ ਦੱਸੀਆਂ ਗਈਆਂ, ਆਪਣੇ ਖਰਚੇ ਪਾਓ। ਔਰ ਜਿਹੜੀ ਜਗਰੂਪ ਬਾਈ ਜੀ ਗੱਲ ਕਰਕੇ ਗਏ ਆ ਵੀ ਗਾਰੰਟੀ ਆ, ਉਹ ਗਾਰੰਟੀ ਮੈਂ ਵੀ ਦਿੰਦਾ ਆ ਕਿ ਅੱਜ ਦੀ ਤਰੀਕ ਦੇ ਵਿੱਚ ਘੱਟੋ ਘੱਟ ਨਹੀਂ ਤਾਂ ਜਿਹੜਾ ਡਰਾਈਵਰ ਹੈਗਾ, ਓਨਰ ਆਪਰੇਟਰ ਹੈਗਾ, ਅੱਜ ਦੀ ਤਰੀਕ 'ਚ 30 ਤੋਂ 40% ਆਪਣੀ ਤਨਖਾਹ ਜਿਹੜੀ ਆ ਉਹ ਵਾਪਸ ਕੱਟ ਪਾ ਰਿਹਾ। 30 ਤੋਂ 40%। ਜੇ ਤੁਸੀਂ ਰੀਅਲ ਨੰਬਰ ਦੇ ਉੱਤੇ ਰੀਅਲ ਗੱਲ ਕਰਨੀ ਹੈਗੀ ਨਾ, ਤੇ ਕੈਲਕੂਲੇਟਰ ਜਾ ਕੇ ਯੂਜ਼ ਕਰੋ, ਉਹਨੂੰ ਪਾ ਕੇ ਦੇਖੋ, 30 ਤੋਂ 40% ਆਪਣਾ ਤਨਖਾਹ ਦਾ ਹਿੱਸਾ ਜਿਹੜਾ ਆ ਉਹ ਵਾਪਸ ਟਰੱਕ ਨੂੰ ਆਪਰੇਟ ਕਰਨ ਦੇ ਵਿੱਚ ਪਾ ਰਿਹਾ ਹੈ। ਉਹੀ ਸੋਚੀ ਜਾਂਦੇ ਆ ਨਾ ਵੀ ਚੱਲ ਕੋਈ ਨਹੀਂ, ਥੋੜੇ ਬਚ ਗਏ ਆ, ਥੋੜੇ ਇਦਾਂ ਆ, ਪਰ ਉਹ ਜਿਹੜਾ ਇੱਕ ਪਾਰਟ ਆ ਉਹਨੂੰ ਜਿਹੜੀ ਲਾਇਬਿਲਿਟੀ ਆ ਰਾਜ, ਐਡੀ ਵੱਡੀ ਜਿਹੜੀ ਐਡੀ ਵੱਡੀ ਲਾਇਬਿਲਿਟੀ ਸਿਰ ਤੇ ਆ, ਕੱਲ ਨੂੰ ਕੋਈ ਚੀਜ਼ ਹੋ ਜਾਂਦੀ, ਕੋਈ ਐਕਸੀਡੈਂਟ ਹੋ ਜਾਂਦਾ, ਕੁਝ ਹੋ ਜਾਂਦਾ, ਉਹ ਤਾਂ ਲਾਇਬਿਲਿਟੀ ਤਾਂ ਉਹਨਾਂ ਦੇ ਸਿਰ ਤੇ ਹੀ ਹੈ ਨਾ ਸਾਰੀ। ਤੋਂ ਵਰਥ ਇਟ ਹੈਗੀ ਆ ਕਿ ਨਹੀਂ ਵਰਥ ਇਟ ਹੈਗੀ, ਇਹ ਦੇਖਣ ਦੀ ਲੋੜ ਹੈ ਕਿ ਇਜ਼ ਇਟ ਵਰਥ ਇਟ, ਕਿ ਇੰਨੀ ਵੱਡੀ ਲਾਇਬਿਲਿਟੀ ਚੁੱਕ ਕੇ ਤੇ ਤੁਸੀਂ ਜੇ ਆਪਣਾ ਤਨਖਾਹ ਵੀ ਨਹੀਂ ਤੁਸੀਂ ਪੂਰੀ ਬਣਾ ਪਾ ਰਹੇ, ਤੇ ਫਿਰ ਕੀ ਫਾਇਦਾ ਉਹਦਾ। ਬਿਲਕੁਲ ਸਹੀ ਗੱਲ ਜੀ ਜੀ ਬਿਲਕੁਲ। ਮੈਂ ਤਾਂ ਇਹ ਕਹਿਣਾ ਵੀ ਠੀਕ ਹੈ, ਜੇ ਅੱਜ ਨਹੀਂ ਚੱਲ ਰਿਹਾ ਹੈਗਾ ਦੈਟਸ ਫਾਈਨ, ਜਸਟ ਲੈਟ ਇਟ ਗੋ, ਐਂਡ 6 ਮਹੀਨੇ, ਸਾਲ, 2 ਸਾਲ ਬਾਅਦ ਫਿਰ ਆ ਜਾਓ ਵਾਪਸ, ਉੱਥੇ ਕਿਹੜਾ ਕੋਈ ਰੋਕਦਾ। ਬਿਲਕੁਲ ਬਿਲਕੁਲ ਜੀ, ਅਪ ਡਾਊਨ ਤਾਂ ਰਹਿੰਦਾ ਹੀ ਆ ਹਮੇਸ਼ਾ ਹਰੇਕ ਇੰਡਸਟਰੀ ਵਿੱਚ। ਤੇ ਜਾਂਦੇ ਜਾਂਦੇ ਆਪਾਂ ਅਕਸਰ ਨਾ, ਆਪਾਂ ਜਦੋਂ ਟਰੱਕਿੰਗ ਦਾ ਪ੍ਰੋਗਰਾਮ ਕਰਦੇ ਆ, ਇਹ ਹਰ ਇੱਕ ਦਾ ਮੁੱਦਾ ਜਿਹੜਾ ਉਹ ਰਹਿੰਦਾ ਆ ਵੀ ਇਕੱਠੇ ਨਹੀਂ ਹੁੰਦੇ, ਇਦਾਂ ਨਹੀਂ ਉੱਦਾਂ ਨਹੀਂ ਆ। ਪਰ ਕੱਲ ਜੋ ਆਪਾਂ ਹਰਜੋਤ ਸਿੰਘ ਜੀ ਉਹ ਜਿਹੜਾ ਪ੍ਰੋਟੈਸਟ ਦੇਖ ਕੇ ਆਏ, ਜੇ ਆਪਾਂ ਥੋੜੀ ਜਿਹੀ ਸ਼ਾਰਟ ਦੇ ਵਿੱਚ ਅਪਡੇਟ ਕਰਦੇ ਜਾਈਏ, ਬਹੁਤ ਹੀ ਭਰਵਾਂ ਇਕੱਠ ਜਿਹੜਾ ਕੱਲ ਉੱਥੇ ਹੋਇਆ ਕੈਪੀਟਲ ਬਿਲਡਿੰਗ ਦੇ ਬਾਹਰ, ਜਿੱਥੇ ਸਮਾਲ ਬਿਜ਼ਨਸ ਓਨਰਸ, ਰੀਟੇਲਰਸ ਜਿਹੜੇ ਆ ਉਹ ਉੱਥੇ ਪਹੁੰਚੇ, ਉਹਨਾਂ ਨੇ ਆਪਣਾ ਦੁੱਖ ਦਰਦ ਸ਼ੇਅਰ ਕੀਤਾ, ਤੇ 1000 ਤੋਂ ਵੱਧ ਲੋਕਾਂ ਦਾ ਜਿਹੜਾ ਉੱਥੇ ਇਕੱਠ ਸੀਗਾ। ਉਦੋਂ ਦੇਖਦੇ ਹੋਏ ਜਿਸ ਬੰਦੇ ਨੇ ਬਿੱਲ ਲਿਆਂਦਾ ਉਹ ਤਾਂ ਕੰਬਿਆ ਹੀ ਕੰਬਿਆ, ਬਾਕੀਆਂ ਨੂੰ ਵੀ ਜਿਹੜੇ ਉਹ ਕੰਨ ਜਿਹੜੇ ਉਹ ਹੋਏ ਵੀ ਇਸ ਟਾਈਮ ਉੱਥੇ ਚੱਲ ਕੀ ਰਿਹਾ ਆ। ਸੋ ਜਿੱਦਾਂ ਹਰਜੋਤ ਭਾਜੀ ਨੇ ਸ਼ੁਰੂਆਤ 'ਚ ਕਿਹਾ ਸੀ ਵੀ ਟਰੱਕਾਂ ਵਾਲੇ ਇਹ ਨਹੀਂ ਆ ਵੀ ਤੁਸੀਂ ਇਕੱਠੇ ਨਹੀਂ ਹੋ ਸਕਦੇ, ਪਰ ਇਹ ਆ ਵੀ ਨੰਬਰ ਇਸ ਦੇ ਵਿੱਚ ਪੰਜਾਬੀ ਜਿਹੜੇ ਰੀਟੇਲਰਸ ਆ ਉਹ ਲੀਡ ਕਰ ਗਏ, ਉਹਨਾਂ ਨੇ ਇਕੱਠੇ ਹੋ ਕੇ ਆਪਣੀ ਆਵਾਜ਼ ਨੂੰ ਜਿਹੜਾ ਉਹ ਚੱਕਿਆ ਆ। ਤੁਸੀਂ ਕਹਿੰਦੇ ਰਹਿੰਦੇ ਆ, ਉਹਨਾਂ ਨੇ ਕਰਕੇ ਦਿਖਾਤਾ, ਇਹ ਨਹੀਂ ਵੀ ਤੁਸੀਂ ਨਹੀਂ ਕੀਤਾ, ਤੁਸੀਂ ਵੀ ਇੱਕ ਵਾਰੀ ਜਦੋਂ ਹੋਇਆ ਸੀ ELD ਵਾਲਾ ਉਦੋਂ ਇਕੱਠੇ ਹੋ ਕੇ ਕੀਤਾ, ਪਰ ਉਸ ਤੋਂ ਬਾਅਦ ਦੇ ਵਿੱਚ ਕੋਈ ਉੱਦਾਂ ਦੀ ਤਗੜੀ ਚੀਜ਼ ਜਿਹੜੀ ਆ ਉਹ ਦੇਖੀ ਨਹੀਂ ਗਈ। ਸੋ ਇਹਦੇ ਤੋਂ ਆਪਾਂ ਨੂੰ ਇੱਕ ਦੂਜੇ ਤੋਂ ਇਹ ਜ਼ਰੂਰ ਸਬਕ ਜਿਹੜਾ ਉਹ ਲੈਣਾ ਚਾਹੀਦਾ, ਸਿੱਖਣਾ ਚਾਹੀਦਾ ਆ ਵੀ ਭਾਈ ਅੱਗੇ ਕੀ ਕੁਛ ਜਿਹੜਾ ਉਹ ਕਰਨਾ ਆ, ਕਿਹੜੀਆਂ ਚੀਜ਼ਾਂ ਦੇ ਉੱਤੇ ਗੌਰ ਕਰਕੇ ਜਿਹੜਾ ਉਹ ਚੱਲਣਾ ਆ। ਸਾਰਿਆਂ ਨੂੰ ਨਿਰਸਵਾਰਥ ਹੋ ਕੇ ਜਿਹੜਾ ਉਹ ਇਕੱਠੇ ਹੋ ਕੇ ਅੱਗੇ ਹੀ ਵਧਣ ਦੀ ਜਿਹੜੀ ਉਹ ਜ਼ਰੂਰਤ ਆ। ਓਵਰਆਲ ਕੱਲ ਦਾ ਜਿਹੜਾ ਹਰਜੋਤ ਸਿੰਘ ਜੀ ਇਕੱਠ ਆ, ਜਿਹੜਾ ਪ੍ਰੋਟੈਸਟ ਆ, ਉਸ ਨੂੰ ਭਰਵਾਂ ਹੁੰਗਾਰਾ ਜਿਹੜਾ ਉਹ ਮਿਲਿਆ, ਤੇ ਉਸ ਦੀ ਚੰਗੀ ਜਿਹੜੀ ਕਵਰੇਜ ਆ ਉਹ ਆਪਾਂ ਦੇਖੀ। ਸੋ ਬਿਲਕੁਲ ਸੈਕਰਾਮੈਂਟੋ ਕੈਪੀਟਲ ਹਿਲਾ ਕੇ ਰੱਖਤੀ ਕੱਲ ਪੰਜਾਬੀਆਂ ਨੇ। ਤੇ ਜੋ ਬਿੱਲ ਦਾ ਰਾਈਟਰ ਆ ਡੇਵਿਡ ਕਰਟੀਜ਼ੀ, ਪਹਿਲਾਂ ਤਾਂ ਬੜਾ ਉਹ ਉਸ ਹਿਸਾਬ ਨਾਲ ਆਇਆ ਵੀ ਨਹੀਂ ਮੈਂ ਇਹਨਾਂ ਨੂੰ ਐਜੂਕੇਟ ਕਰਨਾ ਆ, ਪਰ ਜਿਸ ਵੇਲੇ ਉਹਦੇ ਮੂੰਹ ਦੇ ਉੱਤੇ ਕੁਐਸਚਨ ਪੁੱਛੇ ਵੀ ਭਾਈ ਰਿਟੇਲਰਸ ਨਾਲ ਕਦੇ ਗੱਲਬਾਤ ਹੋਈ ਜਿਨ੍ਹਾਂ ਬਾਰੇ ਬਿੱਲ ਆ ਰਿਹਾ, ਤੇ ਉਹਨੂੰ ਆਨਸਰ ਨਹੀਂ ਆਇਆ। ਹੋਰ ਜਿੰਨੇ ਕੁਐਸਚਨ ਸੀ ਉਹ 3 ਵਜੇ ਵੀ ਜਿਹੜਾ ਸਾਡਾ ਸ਼ੋਅ ਹੋਣਾ 3 ਤੋਂ 4 ਵਜੇ ਉਹਦੇ ਚ ਡਿਟੇਲ ਕਰਾਂਗੇ। ਪਰ ਸਭ ਤੋਂ ਖੁਸ਼ੀ ਦੀ ਗੱਲ ਇਹ ਹੈ ਵੀ 1000 ਤੋਂ ਵੱਧ ਬੰਦਾ, ਸਾਰੇ ਬਿਜ਼ਨਸ ਓਨਰ, ਚਾਹੇ ਉਹ
7-Eleven ਵਾਲੇ ਸੀ, ਗੈਸ ਸਟੇਸ਼ਨ ਇੱਥੋਂ ਤੱਕ ਕਿ ਜਿਹੜੇ ਓਨਰਸ ਨਹੀਂ ਵੀ ਸੀ ਕੰਮ ਜੀ, ਕਰਨ ਵਾਲੇ, ਉਹ ਕਹਿੰਦੇ ਵੀ ਸਪੋਰਟ ਨੂੰ ਹੀ ਅਸੀਂ ਪਹੁੰਚੇ ਹੋਏ ਹਾਂ ਜੀ। ਉੱਥੇ। ਈਵਨ ਕੁਛ ਭੈਣਾਂ ਜਿਹੜੀਆਂ ਸਟੇਟ 'ਚ ਕੰਮ ਕਰਦੀਆਂ ਆ, ਉਹ ਬਾਅਦ 'ਚ ਇੱਥੇ ਮੈਨੂੰ ਦੱਸਦੇ ਆ ਵੀ 3 ਵਜੇ ਜਿਹੜਾ ਸ਼ੋਅ ਚੱਲਦਾ ਸੀ, ਉਹ 'ਚ ਨਹੀਂ ਕਾਲ ਕਰਕੇ ਦੱਸਿਆ ਵੀ ਅਸੀਂ ਅੱਧੇ ਘੰਟੇ ਦੀ ਛੁੱਟੀ ਲੈ ਕੇ ਪ੍ਰੋਟੈਸਟ 'ਚ ਹਾਜ਼ਰ ਹੋਣ ਆਈਆਂ, ਵਾਹ। ਜਿਹੜੇ ਉੱਥੇ ਸਟੇਟ ਦੇ EMPLOYE ਵੀ ਸੀਗੇ। ਸੋ ਇਹ ਗੱਲ ਹੁੰਦੀ ਹੈ ਕਿ ਇਹ ਤੋਂ ਗਾਹਾਂ ਠੀਕ ਆ ਵੀ ਰਲ ਕੇ ਸਾਰੇ ਕੀ ਕਰਨਾ ਹੈ, ਕਿੱਦਾਂ ਅਮੈਂਡ ਕਰਨਾ, ਪਰ ਇੱਕ ਵਾਰੀ ਸ਼ੋਅ ਤਾਂ ਕਰਤਾ ਨਾ, ਚਾਹੇ ਸਟੋਰਾਂ ਵਾਲੇ ਸੀ, ਚਾਹੇ ਰੈਸਟੋਰੈਂਟਾਂ ਵਾਲੇ ਸੀ। ਸੋ ਬਹੁਤ ਵਧੀਆ। ਤੇ ਸਭ ਤੋਂ ਇਹ ਵੀ ਆ ਵੀ ਬਹੁਤ ਸਾਰੇ ਬਿਜ਼ਨਸ ਓਨਰਸ ਨੇ ਆਪਣੇ ਬਿਜ਼ਨਸ ਬੰਦ ਵੀ ਕੀਤੇ ਘੰਟੇ ਦੇ ਲਈ। ਤੁਸੀਂ ਦੇਖੋਗੇ ਆਪਾਂ ਪੰਜਾਬੀ ਰੇਡੀਓ USA ਦੇ ਥੋੜੇ ਸਮੇਂ ਬਾਅਦ ਉਹ ਪਿਕਚਰਸ ਸ਼ੇਅਰ ਕਰਨੀਆਂ, ਹੋਰ ਵੀ ਜੇ ਕਿਸੇ ਨੇ ਸਟੋਰ ਆਪਣੇ ਬੰਦ ਕੀਤੇ ਹੋਣ ਪਿਕਚਰਸ ਭੇਜਿਓ, ਤਾਂ ਕਿ ਹਿਸਟਰੀ ਬਣਦੀ ਆ। ਮੁੜ ਕੇ ਉਹ ਡੇਵਿਡ ਕਰਟਿਓਜ਼ੀ ਦੇ ਆਫਿਸ ਨੂੰ ਆਪਾਂ ਭੇਜਾਂਗੇ ਵੀ ਭਾਈ ਆਹ ਦੇਖੋ, ਆ ਕਿੰਨੇ ਲੋਕਾਂ ਨੇ ਆਪਣੇ ਬਿਜ਼ਨਸ ਵੀ ਉਨੇ ਸਮੇਂ ਲਈ ਬੰਦ ਕੀਤੇ ਸੀ। ਸੋ ਰੈਡਿੰਗ ਏਰੀਏ ਦੇ ਕਈ ਆਪਣੇ ਭਰਾਵਾਂ ਨੇ ਬਿਜ਼ਨਸ ਵੀ ਬੰਦ ਕੀਤੇ, ਉਹਨਾਂ ਨੇ ਪਿਕਚਰ ਸਾਨੂੰ ਭੇਜੀਆਂ ਹੈਗੀਆਂ। ਸੋ ਬਹੁਤ ਵਧੀਆ ਸੀ। ਸੋ ਇਹਦੇ ਬਾਰੇ ਡਿਟੇਲ 'ਚ ਆਪਾਂ 3 ਤੋਂ 4 ਵਜੇ ਗੱਲਬਾਤ ਕਰਾਂਗੇ। ਜੀ ਬਿਲਕੁਲ, ਬਿਲਕੁਲ। ਤੇ ਹੁਣ ਆਪਣੇ ਪ੍ਰੋਗਰਾਮ ਦਾ ਵੀ ਸਮਾਂ ਜਿਹੜਾ ਉਹ ਸਮਾਪਤ ਕਰਦੇ ਆ, ਸਮਾਪਤ ਹੈ। ਤੇ ਰਮਨ ਜੀ, ਤੁਹਾਡਾ ਵੀ ਜਿਹੜਾ ਅਸੀਂ ਬਹੁਤ-ਬਹੁਤ ਧੰਨਵਾਦ ਕਰਦੇ ਹਾਂ, ਤੁਸੀਂ ਆਏ ਤੇ ਆ ਕੇ ਇਹ ਜਿਹੜੀਆਂ ਵਡਮੁੱਲੀਆਂ ਜਾਣਕਾਰੀਆਂ ਟਰੱਕਿੰਗ ਇੰਡਸਟਰੀ ਨਾਲ ਉਹ ਜਿਹੜੀਆਂ ਸ਼ੇਅਰ ਕੀਤੀਆਂ। ਸ਼ੁਕਰੀਆ, ਮਿਹਰਬਾਨੀ। ਮਿਲਦੇ ਹਾਂ ਅਗਲੇ ਵੀਰਵਾਰ ਨੂੰ ਜੀ ਫਿਰ। ਸ਼ੁਕਰੀਆ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ, ਸਤਿ ਸ਼੍ਰੀ ਅਕਾਲ। ਸੋ ਬਿਲਕੁਲ ਇਹ ਟਰੱਕਿੰਗ ਇੰਡਸਟਰੀ ਦੇ ਵੀ ਜਿਹੜੀ ਤੁਹਾਨੂੰ ਅਪਡੇਟ ਕੀਤੀ, ਤੇ ਥੋੜ੍ਹਾ ਜਿਹਾ ਤੁਹਾਨੂੰ ਆਪਾਂ ਕੱਲ੍ਹ ਦੇ ਪ੍ਰੋਟੈਸਟ ਬਾਰੇ ਜਿਹੜਾ ਉਹ ਦੱਸਿਆ। ਲੋਕ 3-3, 4-400 ਮੀਲ ਡਰਾਈਵ ਕਰਕੇ ਉੱਥੇ ਪਹੁੰਚੇ। ਜੀ, ਕੋਈ LA, ਸੈਨ ਡਿਏਗੋ ਤੋਂ ਪਹੁੰਚਿਆ, ਮਤਲਬ ਅਪ ਨਾਰਥ ਤੋਂ ਡਾਊਨ ਸਾਊਥ, ਕੈਲੀਫੋਰਨੀਆ ਦੇ ਸਾਰੇ ਜਿਹੜੇ ਇਹ ਬਿਜ਼ਨਸ ਓਨਰਸ ਆ, ਸਮਾਲ ਬਿਜ਼ਨਸ ਓਨਰਸ ਆ, ਉਹਨਾਂ ਦੀ ਜਿਹੜੀ ਪੀੜ ਦਰਦ ਨੂੰ ਸਮਝਣ ਵਾਲੇ ਉਹ ਪਹੁੰਚੇ। ਨਿਆਣੇ ਪਹੁੰਚੇ, ਬੀਬੀਆਂ, ਭੈਣਾਂ, ਧੀਆਂ ਜਿਹੜੀਆਂ ਉਹ ਉੱਥੇ ਪਹੁੰਚੀਆਂ, ਬੰਦੇ, ਬਜ਼ੁਰਗ, ਨੌਜਵਾਨ ਸਾਰੇ ਜਿਹੜੇ ਉੱਥੇ ਉਹ ਪਹੁੰਚੇ। ਬਹੁਤ ਭਰਵਾਂ ਜਿਹੜਾ ਉਹ ਇਕੱਠ ਸੀ। ਨੋ ਡਾਊਟ ਜਦੋਂ ਵੀ ਕੋਈ ਇੱਦਾਂ ਦੇ ਪ੍ਰੋਗਰਾਮ ਕੀਤੇ ਜਾਂਦੇ ਆ, ਉਹ 'ਚ ਕਈ ਊਣਤਾਈਆਂ ਵੀ ਰਹਿ ਜਾਂਦੀਆਂ ਆ। ਇਹ ਆ ਵੀ ਅਗਲੀ ਵਾਰੀ ਉਹਨਾਂ ਨੂੰ ਸੁਧਾਰ ਜਿਹੜਾ ਉਹ ਕਰਨਾ ਆ। ਸੋ ਸਾਰੇ ਜਿਹੜੇ ਆਰਗੇਨਾਈਜ਼ਰਸ, ਚਾਹੇ ਉਹ ਆਰਗੇਨਾਈਜੇਸ਼ਨਾਂ ਵਾਲੇ ਹੀ, ਚਾਹੇ ਉਹ ਇੰਡੀਵਿਜੂਅਲ ਤੌਰ ਦੇ ਉੱਤੇ ਸੀਗੇ, ਉਹਨਾਂ ਸਾਰਿਆਂ ਨੇ ਇਸ ਨੂੰ ਅੰਜਾਮ ਤੱਕ ਲੈ ਕੇ ਗਏ ਆ। ਉਹ ਚੰਗੀ ਗੱਲ ਆ। ਇੱਕ ਇਹ ਸਾਰੇ ਕਾਸੇ ਦੇ ਵਿੱਚ ਜਿਹੜੀ ਗੱਲ ਮੈਨੂੰ ਉੱਥੇ ਆਪਾਂ ਉਹ ਗੱਲ ਵੀ ਕੀਤੀ ਤੇ ਚੁਭੀ ਵੀ ਬਹੁਤ, ਵੀ ਜਿਸ ਨੇ ਬਿੱਲ ਲਿਖਿਆ ਉਹ ਆਪਾਂ ਸਾਰਿਆਂ ਨੂੰ ਹੀ, ਜਿੰਨੇ ਵੀ ਬਿਜ਼ਨਸ ਓਨਰਸ ਆ, ਉਹਨਾਂ ਨੂੰ ਉਹ ਖੌਰੇ ਅਨਪੜ੍ਹੀ ਸਮਝੀ ਜਾਂਦਾ ਆ, ਉਹ ਮੂਰਖੀ ਸਮਝੀ ਜਾਂਦਾ ਆ। ਉਹ ਕਹਿੰਦਾ ਵੀ ਨਹੀਂ ਜੀ, ਤੁਹਾਨੂੰ ਸਮਝ ਨਹੀਂ ਆਈ, ਉਹ ਤੁਹਾਨੂੰ ਕੌਨਸਪੀਰੇਸੀ ਥਿਊਰਿਸਟ। ਤੇ ਆਪਣੇ ਜਿਹੜੇ ਚੁਣੇ ਹੋਏ ਨੁਮਾਇੰਦੇ ਆ, ਉਹ ਆ ਕੇ ਉਹਨੂੰ ਇੱਦਾਂ ਇੰਟਰੋਡਿਊਸ ਕਰਦੇ, ਉਹ ਕਹਿ ਰਹੇ ਵੀ ਇਹ ਹੁਣ ਤੁਹਾਨੂੰ ਐਜੂਕੇਟ ਕਰਨਗੇ। ਇਹ ਕਿਹੜੀ ਕਲਾਸ ਲੱਗੀ ਆ? ਇੰਨੇ ਜਾਣੇ, ਜਿਹੜੇ 1000 ਬੰਦਾ ਉੱਥੇ ਇਕੱਠਾ ਹੋ ਗਿਆ, ਉਹਨਾਂ ਨੂੰ ਕੁਝ ਦਿਖਿਆ ਹੀ ਇਹਦੇ ਵਿੱਚ ਕੋਈ ਨੁਕਸਾਨ ਦਿਖਿਆ ਤਾਂ ਹੀ ਆਏ ਆ। ਨਹੀਂ ਤਾਂ ਕਈ ਬਿੱਲ ਆਉਂਦੇ ਆ, ਹਜ਼ਾਰਾਂ ਦੇ ਹਜ਼ਾਰ ਬਿੱਲ ਪਾਸ ਹੋ ਕੇ ਹੋ ਜਾਂਦੇ ਆ, ਕਿਸੇ ਨੂੰ ਕੁਝ ਪਤਾ ਨਹੀਂ ਲੱਗਦਾ, ਕੁਝ ਹੁੰਦਾ ਨਹੀਂ ਆ। ਸੋ ਇਹ ਆਪਾਂ 3 ਤੋਂ 4 ਵਜੇ ਜਿਹੜੇ ਸ਼ੋਅ 'ਚ ਕਰਾਂਗੇ। ਇਹਦਾ ਵੀ ਇਹੀ ਕੁਝ ਵਾਪਰਨਾ ਸੀ। ਹੁਣ ਕਈ ਹਾਂ, ਭਰਾ ਸਾਡੇ ਨਾਲ ਨਾਰਾਜ਼ ਤਾਂ ਹੁੰਦੇ ਆ ਵੀ ਭਈ ਆ ਤੁਸੀਂ ਇੱਥੇ ਗੱਲ ਕਰਦੇ ਆ, ਜੇ ਇਹ ਰੌਲਾ ਨਾ ਪੈਂਦਾ, ਇਹ ਸਟੇਟ 'ਚ ਸੈਨੇਟ 'ਚ ਆਲਰੇਡੀ ਪਾਸ ਹੋ ਚੁੱਕਾ ਆ, ਤੇ 1 ਮੁੜ ਤਰੀਕ ਕੇ ਨੂੰ ਅਸੈਂਬਲੀ 'ਚ ਪਾਸ ਹੋ ਕੇ 1 ਤਰੀਕ ਗਵਰਨਰ ਦੇ ਨੂੰ ਸਾਈਨ ਹੋਣਾ ਹੋ ਕੇ ਅਸੈਂਬਲੀ ਲਾਗੂ ਹੋ 'ਚ। ਜਾਣਾ ਸੀ। 1 ਤਰੀਕ ਨੂੰ ਹੋਣਾ ਅਸੈਂਬਲੀ ਦੀ ਕਮੇਟੀ ਦੇ ਵਿੱਚ, ਪਹਿਲੀ ਵਾਰੀ ਜਿਹੜਾ ਜੀ, ਉਹ ਪੇਸ਼ ਹੋਣਾ ਆ। ਸਤੰਬਰ ਦੇ ਪਹਿਲੇ ਵੀਕ 'ਚ ਲੇਬਰ ਡੇ ਦੇ ਲਾਗੇ ਛਾਗੇ ਇਹਨਾਂ ਨੇ ਪਾਸ ਕਰਕੇ ਉਹ ਤੋਰਨਾ ਸੀਗਾ। ਹੁਣ ਇੱਕ ਪਾਸੇ ਤਾਂ ਡੇਵਿਡ ਕੋਟੀਸ ਜੀ ਕਹਿੰਦਾ ਵੀ ਤੁਹਾਨੂੰ ਸਮਝ ਨਹੀਂ ਆਈ, ਤੁਸੀਂ ਕੌਨਸਪੀਰੇਸੀ ਥਿਊਰੀ ਕਰਦੇ ਆ, ਤੇ ਕਹਿੰਦਾ ਨਾਲੇ ਮੈਂ ਅਮੈਂਡ ਕਰਨ ਨੂੰ ਵੀ ਤਿਆਰ ਹੈ। ਇਹ ਮੋਦੀ ਵਾਲੀ ਗੱਲ ਕੀਤੀ ਉਹਨੇ ਉੱਥੇ। ਮੋਦੀ ਜਿੱਦਾਂ ਕਹਿੰਦਾ ਸੀ ਨਾ ਫਾਰਮਰਸ ਨੂੰ, ਵੀ ਮੈਂ ਜੀ, ਤੁਹਾਨੂੰ ਸਮਝਾਉਣ 'ਚ ਨਾਕਾਮਯਾਬ ਰਿਹਾ, ਇਹ ਮੇਰੀ ਗਲਤੀ ਆ, ਤੁਸੀਂ ਸਮਝ ਨਹੀਂ ਸਕੇ। ਤੇ ਪਰ ਇਹ ਕਹਿੰਦਾ ਵੀ ਤੁਸੀਂ ਕੌਨਸਪੀਰੇਸੀ ਥਿਊਰਿਸਟ ਆ, ਤੁਹਾਨੂੰ ਸਮਝ ਨਹੀਂ ਆਈ, ਤੇ ਮੈਂ ਪਰ ਜਿਹੜੀਆਂ ਚੀਜ਼ਾਂ ਤੁਸੀਂ ਕਹਿੰਦੇ ਆ ਉਹ ਵਿੱਚ ਮੈਂ ਐਡ ਕਰਨ ਨੂੰ ਵੀ ਤਿਆਰ ਆ। ਇਹਦਾ ਕੀ ਮਤਲਬ ਹੋਇਆ? ਜੇ ਤੂੰ ਸੋਚਦਾ ਵੀ ਸਭ ਕੁਝ ਚੰਗਾ, ਫਿਰ ਤੂੰ ਅਮੈਂਡ ਕੀ ਕਰਨਾ ਹੈ? ਇਹ ਤਾਂ ਲੋਕ ਜਿਹੜੇ ਉੱਥੇ ਸੀਗੇ, ਉਹ ਤਾਂ ਇਸ ਬਿੱਲ ਨੂੰ ਸ਼ਰੈਡ ਕਰਨ ਦੀ ਗੱਲ ਕਰਦੇ ਸੀ, ਵੀ ਇਹ ਬਿਲਕੁਲ ਪਾਸ ਨਹੀਂ ਹੋਣਾ ਚਾਹੀਦਾ, ਇਹ 'ਚ ਅਮੈਂਡਮੈਂਟ ਨਹੀਂ, ਸਾਨੂੰ ਇਹ ਸ਼ਰੈਡ ਚਾਹੀਦਾ ਬਿੱਲ, ਨਵੇਂ ਸਿਰ ਤੋਂ ਲਿਖੋ ਜੇ ਇਸ ਚੀਜ਼ ਨੂੰ ਜਿਹੜਾ ਉਹ ਕਰਨਾ ਆ। ਸੋ ਬਹੁਤ ਸਾਰੇ ਲੋਕਾਂ ਦੇ ਮਨ 'ਚ ਭੁਲੇਖਾ ਹੋਣਾ ਵੀ ਇੱਦਾਂ ਕਿੱਦਾਂ ਹੋ ਜੂ। ਤੁਹਾਡੇ ਸਾਹਮਣੇ ਆ, ਜਦੋਂ AV5 ਪਾਸ ਹੋਇਆ ਨਾ, ਵੀ ਟਰੱਕਰਸ ਜਾਂ ਹੋਰ ਉਹਨਾਂ ਨੂੰ ਪੇਰੋਲ ਤੇ ਪਾਉਣਾ ਪੈਣਾ ਆ। ਬਹੁਤ ਸਾਰੀਆਂ ਆਰਗੇਨਾਈਜੇਸ਼ਨ ਬੜੀਆਂ, ਜਿੱਦਾਂ ਇੰਸ਼ੋਰੈਂਸ ਬ੍ਰੋਕਰ, ਰੀਅਲ ਸਟੇਟ ਬ੍ਰੋਕਰ, ਉਹਨਾਂ ਨੇ ਆਪਣੇ ਆਪ ਨੂੰ ਐਕਸਕਲੂਡ ਕਰਾ ਲਿਆ, ਕਿਉਂਕਿ ਉਹਨਾਂ ਨੇ ਵੱਡੇ ਜਿਹੜੇ ਆ ਵਕੀਲ ਹਾਇਰ ਕੀਤੇ ਹੋਏ ਸੀ, ਉਹ ਫਾਈਟ ਕੀਤਾ ਉਹਨਾਂ ਨੇ, ਉਹਨਾਂ ਦੀਆਂ ਆਰਗੇਨਾਈਜੇਸ਼ਨਸ ਨੇ। ਸੋ ਇਹ ਸਾਰੇ ਆਪਣੇ ਲੋਕਾਂ ਨੂੰ ਫਾਈਟ ਕਰਨਾ ਪੈਣਾ। ਅਗਲੀ ਹੀਅਰਿੰਗ ਜਿਹੜੀ ਹੈ ਸਤੰਬਰ 1 ਨੂੰ ਆ, ਉਹ ਅਪਰੋਪਰੀਏਸ਼ਨਸ ਕਮੇਟੀ ਦੇ ਕੋਲ। ਜਿੰਨੇ ਲੋਕ ਆਪਣੇ, ਜਿੰਨੇ ਭੈਣ ਭਰਾ ਗਏ ਹੋਏ ਸੀ ਕੱਲ,
ਉਨੇ ਹੀ ਉਸ ਦਿਨ ਉੱਥੇ ਹੋਣ ਤੇ ਨੈਚੁਰਲੀ ਮੈਨੂੰ ਲੱਗਦਾ ਵੀ ਅਸੈਂਬਲੀ ਦੇ ਵਿੱਚ ਫਿਰ ਬਿੱਲ ਪਾਸ ਨਹੀਂ ਹੁੰਦਾ, ਅਨਲੈਸ ਕਿ ਉਹ ਤੋਂ ਪਹਿਲਾਂ ਜਿਹੜਾ ਉਹਨਾਂ ਦਾ ਆਫਿਸ ਆ ਉਹ ਇਹ ਕਹਿ ਦਿੰਦਾ ਵੀ ਮੈਂ ਰੀਟੇਲਰਸ ਤੇ ਸਮਾਲ ਬਿਜ਼ਨਸ ਓਨਰਸ ਨੂੰ ਇਸ ਬਿੱਲ ਵਿੱਚ ਨਹੀਂ ਇਨਕਲੂਡ ਕਰ ਰਿਹਾ ਐਕਸਕਲੂਡ ਤੇ ਕਰੂੰਗਾ। ਜੀ ਹਾਂ, ਤੇ ਬਾਕੀ ਜਿਹੜੇ ਆ ਜਿੰਨੇ ਵੀ ਗਏ ਸੀ ਆਪਸ ਵਿੱਚ ਮਿਲ ਕੇ ਜੋ ਵੀ ਹੈਗੇ ਆ ਉਹ ਇਹਦੇ ਨਾਲ ਵਿਚਾਰ ਨੁਕਤੇ ਅੰਦਰ ਕੀ ਸੀ, ਕਿੱਦਾਂ ਆ? ਇਹ 3 ਤੋਂ 4 ਵਜੇ ਵਾਲੇ ਸ਼ੋਅ ਦੇ ਵਿੱਚ ਵਿਸ਼ੇਸ਼ ਤੌਰ ਦੇ ਉੱਤੇ ਸੁਣਿਓ ਵੀ ਕੀ ਹੋਇਆ ਉੱਥੇ ਪ੍ਰੋਟੈਸਟ 'ਚ, ਕੌਣ ਕੀ ਕਹਿ ਰਿਹਾ ਸੀ ਤੇ ਕਿਹਨੂੰ ਫਾਇਦਾ ਕਿਹਨੂੰ ਨੁਕਸਾਨ ਹੈ, ਸਾਰੀਆਂ ਚੀਜ਼ਾਂ ਦੇ ਉੱਤੇ ਆਪਾਂ ਜਿਹੜਾ ਆ ਉਸ ਦੇ ਉੱਤੇ ਚਰਚਾ ਕਰਾਂਗੇ। ਹੁਣ ਲਈ ਨੇ ਇਜਾਜ਼ਤ। ਇਸ ਤੋਂ ਅਗਲਾ ਪ੍ਰੋਗਰਾਮ ਮਸੂਦ ਮੱਲੀ ਹੋਣਾ ਦੇ ਦੁਆਰਾ ਮੈਂ ਆਵਾਂਗਾ ਨਾਲ ਹਨੇਰੀਆਂ ਦੇ। ਉਸ ਤੋਂ ਉਪਰੰਤ ਪ੍ਰੋਗਰਾਮ ਨਜ਼ਰੀਆ 11:30 ਤੋਂ 1 ਵਜੇ ਤੱਕ। 1 ਤੋਂ 1:30 ਵਜੇ ਦੇ ਵਿੱਚ ਤੁਹਾਡੇ ਲਈ ਜਿਹੜਾ ਪ੍ਰੋਗਰਾਮ ਆ ਅੱਜ ਸਿਹਤ ਸੰਭਾਲ ਦਾ ਉਹ ਪੇਸ਼ ਕੀਤਾ ਜਾਣਾ ਆ ਤੇ ਫਿਰ 1:30 ਤੋਂ ਲੈ ਕੇ 3 ਵਜੇ ਤੱਕ ਕੁਝ ਗੱਲਾਂ ਕੁਝ ਗੀਤ। 3 ਤੋਂ 4 ਦੇ ਵਿੱਚ ਸਾਂਝੀ ਸੱਤ, ਜਿਸ ਦਾ ਅੱਜ ਟੌਪਿਕ SB 553 ਬਿੱਲ ਉਸ ਦਾ ਜਿਹੜੇ ਬਾਬਤ ਹੋਇਆ ਪ੍ਰੋਟੈਸਟ ਉਸ ਦੀਆਂ ਅਪਡੇਟਸ ਤੇ ਫਿਰ 4 ਤੋਂ ਲੈ ਕੇ 5:30 ਵਜੇ ਤੱਕ ਇਤਿਹਾਸ ਦੇ ਝਰੋਖੇ ਚੋਂ 5:40 ਦੇ ਉੱਤੇ ਕਵਰਡ ਜਿਹੜਾ ਜੀ ਉਹ ਆਪਾਂ ਲੈ ਕੇ ਹਾਜ਼ਰ ਹੋਵਾਂਗੇ ਅਪਡੇਟ ਕੈਲੀਫੋਰਨੀਆ ਤੇ 6 ਤੋਂ 8 ਵਜੇ ਦੇ ਦਰਮਿਆਨ ਸ਼ਾਮ ਦੇ ਰਹਿਰਾਸ ਸਾਹਿਬ ਦੇ ਪਾਠ। ਉਸ ਤੋਂ ਉਪਰੰਤ ਪੰਥ ਪ੍ਰਕਾਸ਼ ਦੀ ਜਿਹੜੀ ਲੜੀਵਾਰ ਕਥਾ ਚੱਲ ਰਹੀ ਆ ਉਹ ਸਰਵਣ ਕਰਾਂਗੇ ਤੇ 8 ਤੋਂ 8:30 ਵਜੇ ਦੇ ਵਿੱਚ ਦੀਪਕ ਸ਼ਰਮਾ ਚਨਾਰਥਲ ਹੋਣਾ ਦੇ ਨਾਲ ਖਬਰ ਤੇ ਨਜ਼ਰ ਤੇ 8:30 ਤੋਂ ਲੈ ਕੇ 10 ਵਜੇ ਤੱਕ ਜਿਹੜਾ ਇਹ ਪ੍ਰੋਗਰਾਮ ਮਸੂਦ ਮੱਲੀ ਹੋਣਾ ਦਾ ਜਿਹੜਾ ਨਵਾਂ ਪ੍ਰੋਗਰਾਮ ਆ ਜੋ ਕਿ ਇਸੇ ਵੀਕ ਦੇ ਵਿੱਚ 2 ਪ੍ਰੋਗਰਾਮ ਉਹਨਾਂ ਦੇ ਸ਼ੁਰੂ ਹੋਏ ਆ, ਉਹਦੇ ਵਿੱਚੋਂ 8:30 ਤੋਂ 10 ਵਜੇ ਤੱਕ ਰਾਤ ਨੂੰ ਕਦੀ ਇਤਿਹਾਸ ਬੋਲਵੇ ਤੇ ਫਿਰ ਉਸ ਤੋਂ ਉਪਰੰਤ ਵੀ ਲਗਾਤਾਰ ਜਿਹੜੇ ਪ੍ਰੋਗਰਾਮ ਆ ਉਹ ਚੱਲਦੇ ਰਹਿਣਗੇ। ਹੁਣ ਲੈਣੇ ਇਜਾਜ਼ਤ। ਸਾਡੇ ਦੋਨਾਂ ਵੱਲੋਂ ਸਭ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਸੁਣਦੇ ਰਹੋ, ਦੇਖਦੇ ਰਹੋ ਪੰਜਾਬੀ ਰੇਡੀਓ USA। ਰੱਬ ਰਾਖਾ।